ਸੋ ਆਖਰ ਇਹੋ ਜਿਹੇ ਹਾਲਾਤ ਕੀ ਬਣੇ ਸੀ, ਇਹਨਾਂ ਹਾਲਾਤਾਂ ਕਰਕੇ ਤੁਹਾਨੂੰ ਇੱਕ ਅਕਾਲੀ ਦਲ ਤੋਂ ਵੱਖਰਾ ਪੈਂਡਾ ਤੁਰਨਾ ਪਿਆ, ਇਹ ਵੱਖਰਾ ਰਾਹ ਜਿਹੜਾ ਚੂਜ਼ ਕਰਨਾ ਪਿਆ, ਇਹਦੇ ਪਿੱਛੇ ਅਸਲ ਕਾਰਨ ਕੀ? ਦੇਖੋ, ਜਿਹੜਾ ਇਹਦਾ ਮੁੱਖ ਕਾਰਨ ਹੈ, ਜਦੋਂ 1920 ਦੇ ਵਿੱਚ ਪਾਰਟੀ ਬਣੀ ਸੀ ਤਾਂ ਇਹਦੇ ਸਿਧਾਂਤ ਸੀ, ਆਧਾਰ ਬਣਾਇਆ ਸੀ ਕਿ ਕੋਈ ਵੀ ਫੈਸਲਾ ਪਾਰਟੀ ਨੇ ਲੈਣਾ ਉਹ ਪੰਚ ਪ੍ਰਧਾਨੀ ਇਹ ਕਰੂਗੀ, ਕਿਉਂਕਿ ਉਹਨਾਂ ਦਾ ਨਿੱਜੀ ਮਥਾਸ ਸੀ ਜੀ। ਉਹਨਾਂ ਨੂੰ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਸੀ ਜੀ। ਉਹਨਾਂ ਨੂੰ ਪਾਰਟੀ ਨਾਲ ਮੋਹ ਨਹੀਂ ਸੀ, ਉਹਨਾਂ ਨੇ ਆਪਣੇ ਪਰਿਵਾਰ ਨੂੰ ਉੱਪਰ ਚੱਕਣਾ ਸੀ ਜੀ। ਇਸ ਕਰਕੇ ਉਹਨਾਂ ਨੇ ਐਸੇ ਤਰੀਕੇ ਦੇ ਨਾਲ ਹਰ ਪ੍ਰਧਾਨ ਨੂੰ ਖਤਮ ਕਰਕੇ ਉਹਨਾਂ ਨੇ ਆਪਣੇ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਸੀ, ਸਾਰੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਸਾਰੀ ਦੀ ਸਾਰੀ ਆਪਣੇ ਕਬਜ਼ੇ ਦੇ ਵਿੱਚ ਕਰ ਲਈ। ਜਲੰਧਰ NRI ਦੀ ਕਾਨਫਰੰਸ ਹੋਈ ਸੀ ਜੀ। ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੋਂ ਬੋਲਿਆ, ਮੈਨੂੰ ਉਹ ਲਫ਼ਜ਼ ਕਦੇ ਭੁੱਲਦੇ ਨਹੀਂ। ਉਹਨਾਂ ਨੇ ਸਟੇਜ ਤੋਂ ਇਹ ਬੋਲਿਆ ਸੀ, ਇੱਕ ਪਾਸੇ ਮਜੀਠੀਆ ਸਾਹਿਬ ਖੜੇ ਸੀ, ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਖੜੇ ਸੀ ਜੀ। ਉਹਨਾਂ ਨੇ ਬ੍ਰਹਮਪੁਰਾ ਸਾਹਿਬ ਵੱਲ, ਢੀਂਡਸਾ ਸਾਹਿਬ ਵੱਲ, ਭੁੰਦੜ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਉਹ ਲੋਕ ਹੈ, ਚਾਹੇ ਉਹ ਬ੍ਰਹਮਪੁਰਾ ਸਾਹਿਬ ਸੀ, ਵੀ ਜਿਨ੍ਹਾਂ ਨੂੰ ਜਦੋਂ ਜੇਲ੍ਹ 'ਚ ਹੁੰਦੇ ਸੀ ਤਾਂ ਗੰਦ ਦਾ ਟੋਕਰਾ ਸੀ, ਜਿਹੜਾ ਜਦੋਂ ਇਹਨਾਂ ਨੂੰ ਰੋਟੀ ਦਿੰਦੇ ਸੀ, ਜਿਹੜਾ ਗੰਦ ਦਾ ਟੋਕਰਾ ਸੀ ਇਹਨਾਂ ਦੇ ਕੋਲੇ ਪਿਆ ਹੁੰਦਾ ਸੀ, ਤੇ ਉਸ ਗੰਦ ਦੇ ਕੋਲੇ ਇਹ ਰੋਟੀ ਖਾਂਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। 2022 ਦੇ ਇਲੈਕਸ਼ਨ ਹੋਣ ਕਾਰਨ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਆ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ, ਤੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਤਾਂ ਅਕਾਲੀ ਦਲ ਦੇ ਵਿੱਚੋਂ ਜਿਹੜਾ ਪੁਰਾਣੇ ਲੀਡਰਾਂ ਦਾ ਸਾਈਡ ਤੇ ਜਾਣਾ, ਉਸ ਤੋਂ ਬਾਅਦ ਅਕਾਲੀ ਦਲ ਸੰਯੁਕਤ ਦਾ ਬਣਨਾ, ਇਸ ਦੇ ਪਿੱਛੇ ਅਸਲ ਕਾਰਨ ਕੀ ਸੀ? ਆਖਰ ਅਕਾਲੀ ਦਲ ਸੰਯੁਕਤ ਹੋਣ ਦੇ ਵਿੱਚ ਕਿਉਂ ਆਇਆ? ਕਿਉਂਕਿ ਪਹਿਲਾਂ ਬ੍ਰਹਮਪੁਰਾ ਸਾਹਿਬ ਵੱਲੋਂ ਇਸ ਦਾ ਐਲਾਨ ਕੀਤਾ ਜਾਂਦਾ, ਇੱਕ ਵੱਖਰੀ ਧਿਰ ਖੜੀ ਕਰਨ ਦਾ ਐਲਾਨ ਕੀਤਾ ਜਾਂਦਾ। ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਆਉਂਦੇ ਆ, ਤੇ ਸੁਖਦੇਵ ਸਿੰਘ ਢੀਂਡਸਾ ਨਾਲ ਹੋਰ ਵੀ ਬਹੁਤ ਸਾਰੇ ਟਕਸਾਲੀ ਆਗੂ ਆ, ਉਹ ਵੀ ਇਸ ਅਕਾਲੀ ਦਲ ਸੰਯੁਕਤ ਦਾ ਹਿੱਸਾ ਬਣਦੇ ਆ। ਅਸਲ ਕਾਰਨ ਕੀ ਸੀ? ਕੀ ਦਿੱਕਤਾਂ ਸੀ ਅਕਾਲੀ ਦਲ ਦੇ ਵਿੱਚ? ਮਾਹੌਲ ਕਿਸ ਤਰ੍ਹਾਂ ਦਾ ਸੀ? ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਮੀਆਂ ਸੀ ਜਿਹਦੇ ਕਰਕੇ ਇਹ ਸਾਰਾ ਮਾਹੌਲ ਸਿਰਜਿਆ ਗਿਆ, ਜਿਸ ਕਾਰਨ ਅਕਾਲੀ ਦਲ ਜਿਹੜਾ ਸੰਯੁਕਤ ਅਕਾਲੀ ਦਲ ਆ ਉਹ ਹੋਂਦ ਦੇ ਵਿੱਚ ਆ? ਇਹ ਪੂਰੀ ਚਰਚਾ ਕਰਾਂਗੇ। ਇਸ ਚਰਚਾ ਵਾਸਤੇ ਸਾਡੇ ਨਾਲ ਜੁੜੇ ਹੋਏ ਨੇ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ, ਜੋ ਕਿ ਖੁਦ 2 ਵਾਰ MP ਰਹਿ ਚੁੱਕੇ ਨੇ। ਸੋ ਇਹਨਾਂ ਨਾਲ ਗੱਲ ਕਰਦੇ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ TV ਆਸਟ੍ਰੇਲੀਆ ਤੇ। ਗੁਰਿਕਪਾਲ ਜੀ, ਸਭ ਤੋਂ ਪਹਿਲਾਂ ਇੰਡੋਜ਼ TV ਦੇ ਸਾਰੇ ਸਰੋਤੇ, ਜੀ, ਚਾਹੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ, ਪੰਜਾਬ ਦੇ ਵਿੱਚ ਬੈਠੇ ਆ, ਹਿੰਦੁਸਤਾਨ ਦੇ ਵਿੱਚ ਬੈਠੇ ਆ, ਉਹਨਾਂ ਨੂੰ ਮੇਰੀ ਮੋਹ ਭਿੱਜੀ, ਪਿਆਰ ਭਿੱਜੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿਕਪਾਲ ਜੀ, ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੰਡੋਜ਼ TV ਚੈਨਲ ਦੇ ਰਾਹੀਂ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬੈਠੇ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਦਿਲ ਦੀ ਗੱਲ ਕਰ ਸਕਾਂ ਔਰ ਦੱਸ ਸਕਾਂ ਜਿਹੜੇ ਵੀ ਤੁਸੀਂ ਮੈਨੂੰ ਸਵਾਲ ਪੁੱਛੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਬੀਬੀ ਜੀ, ਪਹਿਲਾ ਸਵਾਲ ਮੈਂ ਤੁਹਾਨੂੰ ਇਹੀ ਰੱਖਣਾ ਚਾਹੁੰਦਾ ਕਿ ਤੁਸੀਂ ਪਰਿਵਾਰਕ ਤੌਰ ਤੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਆ। ਜੇ ਆਪਾਂ ਗੱਲ ਕਰੀਏ ਤੁਹਾਡੇ ਪਿਤਾ ਜੀ ਦੀ, ਸਰਦਾਰ ਧੰਨਾ ਸਿੰਘ ਜੀ ਗੁਲਸ਼ਨ, ਉਹਨਾਂ ਵੱਲੋਂ ਉਸ ਸੰਘਰਸ਼ੀ ਦੌਰ ਦੇ ਵਿੱਚ ਅਕਾਲੀ ਦਲ ਦੇ ਨਾਲ ਖੜਿਆ ਗਿਆ, ਅਕਾਲੀ ਦਲ ਦੇ ਨਾਲ ਖੜ ਕੇ ਉਸ ਸਮੇਂ ਜੇਲ੍ਹਾਂ ਵੀ ਕੱਟੀਆਂ, ਹਰ ਇੱਕ ਮੂਵਮੈਂਟ ਦੇ ਵਿੱਚ ਮੋਹਰੀ ਰਹੇ, ਕੇਂਦਰੀ ਮੰਤਰੀ ਵੀ ਰਹੇ। ਸੋ ਆਖਰ ਇਹੋ ਜਿਹੇ ਹਾਲਾਤ ਕੀ ਬਣੇ ਸੀ, ਕਿਹਨਾਂ ਹਾਲਾਤਾਂ ਕਰਕੇ ਤੁਹਾਨੂੰ ਇੱਕ ਅਕਾਲੀ ਦਲ ਤੋਂ ਵੱਖਰਾ ਪੈਂਡਾ ਤੁਰਨਾ ਪਿਆ, ਇਹ ਵੱਖਰਾ ਰਾਹ ਜਿਹੜਾ ਚੂਜ਼ ਕਰਨਾ ਪਿਆ, ਇਹਦੇ ਪਿੱਛੇ ਅਸਲ ਕਾਰਨ ਕੀ ਸੀ? ਗੁਰਿਕਪਾਲ ਜੀ, ਪਹਿਲਾਂ ਤਾਂ ਮੈਂ ਇਹ ਗੱਲ ਸਾਫ਼ ਕਰਨਾ ਚਾਹੁੰਦੀ ਹਾਂ, ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ ਜੀ। ਅਸੀਂ ਉਹ ਪਰਿਵਾਰ ਛੱਡਿਆ ਜਿਹੜਾ ਰਾਜਨੀਤੀ ਨੂੰ ਛੱਡ ਕੇ, ਜਾਂ ਜਿਹੜੇ ਰਾਜਨੀਤੀ ਦੇ 1920 ਦੇ ਵਿੱਚ ਜਦੋਂ ਪਾਰਟੀ ਇਹ ਬਣੀ ਹੈ ਸ਼੍ਰੋਮਣੀ ਅਕਾਲੀ ਦਲ, ਬਹੁਤ ਲੰਬੇ ਸੰਘਰਸ਼ ਦੇ ਬਾਅਦ ਜੇਲ੍ਹਾਂ ਕੱਟੀਆਂ, ਬੀਬੀਆਂ ਨੇ ਵੀ ਆਪਣੇ ਬੱਚਿਆਂ ਦੇ ਟੁਕੜੇ ਕਰ ਕਰਕੇ ਕਰਵਾ ਕੇ ਗਲਾਂ ਦੇ ਵਿੱਚ ਪਵਾਏ ਆ, ਬੜੀਆਂ ਵੱਡੀਆਂ ਕੁਰਬਾਨੀਆਂ, ਜੇਲ੍ਹਾਂ ਕੱਟੀਆਂ ਸਾਰੀਆਂ। ਜੀ। ਉਸ ਅਸੂਲ ਤੇ ਜਿਹੜੀ ਪਾਰਟੀ ਬਣੀ ਸੀ
ਉਹ ਅਸੂਲ ਤੋਂ ਜਦੋਂ ਇਹ ਪਾਰਟੀ ਜਿਹੜੀ ਸੀ, ਜਾਂ ਇਹ ਪਰਿਵਾਰ, ਪਾਰਟੀ ਨਹੀਂ, ਪਰ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ, ਪਾਰਟੀ ਠੀਕ ਹੁੰਦੀ ਹੈ, ਪਰ ਉਹਨੂੰ ਜਿਹੜੇ ਚਲਾਉਣ ਵਾਲੇ ਹੁੰਦੇ ਆ, ਜਦੋਂ ਉਹ ਬੇਈਮਾਨ ਹੋ ਜਾਣ, ਉਹ ਵਪਾਰੀ ਬਣ ਜਾਣ, ਤਾਂ ਫਿਰ ਕੁਦਰਤੀ ਤੌਰ ਤੇ ਹੈ ਜਦੋਂ ਆਪਾਂ ਕੋਈ ਰਾਹ ਅਪਣਾ ਲੈਂਦੇ ਆ ਤੇ ਉਹ ਰਾਹ ਤੋਂ ਜਦੋਂ ਆਪਾਂ ਭਟਕ ਜਾਂਦੇ ਆ, ਦੂਸਰੇ ਰਾਹ ਚੱਲਣ ਲੱਗ ਜਾਂਦੇ ਤਾਂ ਕੁਦਰਤੀ ਤੌਰ ਤੇ ਹੈ ਫਿਰ ਉਹਦੇ ਵਿੱਚ ਗਿਰਾਵਟ ਆਉਂਦੀ ਹੈ। ਸੋ ਤੁਸੀਂ ਮੈਨੂੰ ਜਿਹੜਾ ਸਵਾਲ ਕੀਤਾ ਹੈ, ਮੇਰੇ ਫਾਦਰ ਸਾਹਿਬ ਸਵਰਗਵਾਸੀ ਸਰਦਾਰ ਧੰਨਾ ਸਿੰਘ ਗੁਲਸ਼ਨ ਜੀ, ਸ਼ੁਰੂ ਤੋਂ ਲੈ ਕੇ ਜਦੋਂ ਉਹ 9 ਸਾਲ ਦੇ ਸੀ, ਜਦੋਂ ਉਹਨਾਂ ਨੇ ਜੈਤੋ ਦੇ ਮੋਰਚੇ ਦੇ ਵਿੱਚ ਜੇਲ੍ਹ ਚਲੇ ਗਏ ਸੀ ਜੀ, ਔਰ ਉਹਨਾਂ ਨੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਘਰਸ਼ ਕੀਤਾ ਜੀ। ਉਹ MP ਵੀ ਬਣੇ, MLA ਵੀ ਬਣੇ, ਪਾਰਟੀ 'ਚ ਉਹਨਾਂ ਦਾ ਬਹੁਤ ਵਧੀਆ ਰੁਤਬਾ, ਲੋਕ ਵੀ ਉਹਨਾਂ ਨੂੰ, ਕਿਉਂਕਿ ਉਹਨਾਂ ਦਰਵੇਸ਼ ਸਿਆਸਤਦਾਨ ਦੇ ਨਾਂ ਤੇ, ਇਮਾਨਦਾਰ ਔਰ ਦਰਵੇਸ਼ ਸਿਆਸਤਦਾਨ ਦੇ ਨਾਂ ਤੇ ਜਾਣੇ ਜਾਂਦੇ ਸੀ, ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ। ਅੱਜ ਵੀ ਜੇ ਆਪਾਂ ਮਾਲਵੇ ਦੇ ਵਿੱਚ ਉਹਨਾਂ ਦਾ ਨਾਂ ਲਈਏ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਤਾਂ ਸ਼ਾਇਦ ਭੁੱਲ ਗਈ ਹੋਵੇ, ਪਰ ਜਿਹੜੇ ਪਹਿਲੇ ਲੋਕ ਹੈ, ਬਜ਼ੁਰਗ ਹੈ, ਉਹ ਸਾਰੇ ਉਹਨਾਂ ਦੇ ਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਆ ਜੀ। ਤੁਸੀਂ ਹੁਣ ਜਿਹੜਾ ਮੈਨੂੰ ਸਵਾਲ ਪੁੱਛਿਆ ਕਿ ਤੁਸੀਂ ਇਹ ਪਾਰਟੀ ਨੂੰ ਕਿਉਂ ਛੱਡਿਆ ਜੀ, ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਅਸੀਂ ਪਾਰਟੀ ਨੂੰ ਨਹੀਂ ਛੱਡਿਆ, ਇਸੇ ਕਰਕੇ ਜਿਹੜੀ ਪਾਰਟੀ ਬਣੀ ਹੈ ਉਹਦਾ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰੱਖਿਆ, ਕਿਉਂਕਿ ਜਿੰਨੇ ਵੀ ਟਕਸਾਲੀ ਪਰਿਵਾਰ, ਜਿਵੇਂ ਬ੍ਰਹਮਪੁਰਾ ਸਾਹਿਬ ਹੋ ਗਏ, ਢੀਂਡਸਾ ਸਾਹਿਬ ਹੋ ਗਏ, ਹੋਰ ਬਹੁਤ ਸਾਰੇ ਸਾਡੇ ਵਰਗੇ ਹੋਏ, ਉਹ ਸਾਰੇ ਬਾਦਲ ਪਰਿਵਾਰ ਨੂੰ ਛੱਡ ਕੇ ਉਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਜੀ। ਤੁਸੀਂ ਪੁੱਛਿਆ ਵੀ ਕਿਉਂ ਇਹ ਸਾਰਾ ਜਿਹੜਾ ਵਰਤਾਰਾ ਹੈ ਕਿਉਂ ਵਰਤਿਆ? ਬਿਲਕੁਲ, ਦੇਖੋ ਜਿਹੜਾ ਇਹਦਾ ਮੁੱਖ ਕਾਰਨ ਹੈ, ਜਦੋਂ 1920 ਦੇ ਵਿੱਚ ਪਾਰਟੀ ਬਣੀ ਸੀ ਤਾਂ ਇਹਦੇ ਸਿਧਾਂਤ ਸੀ ਜੀ। ਸਿਧਾਂਤ ਕੀ ਸੀ ਕਿ ਪਾਰਟੀ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਫੈਸਲਾ ਕਰਨਾ ਹੈ, ਉਹ ਪੰਚ, ਜਿਵੇਂ ਪਿੰਡਾਂ ਦੇ ਵਿੱਚ ਸਰਪੰਚ ਪੰਚਾਇਤ ਕਰਦੀ ਹੈ, ਪਿੰਡ ਦਾ ਕੋਈ ਵੀ ਫੈਸਲਾ ਹੈ ਉਹ ਪੰਚਾਇਤ ਕਰਦੀ ਹੈ, ਰਲ ਕੇ ਕਰਦੀ ਹੈ, ਨਾ ਕਿ ਇਕੱਲਾ ਸਰਪੰਚ ਜੀ ਜੀ। ਇਸੇ ਤਰ੍ਹਾਂ ਜਦੋਂ 1920 ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਬਣੀ ਹੈ ਤਾਂ ਫਿਰ ਉਦੋਂ ਵੀ ਇਹੀ ਆਧਾਰ ਬਣਾਇਆ ਸੀ ਕਿ ਕੋਈ ਵੀ ਫੈਸਲਾ ਪਾਰਟੀ ਨੇ ਲੈਣਾ ਉਹ ਪੰਚ ਪ੍ਰਧਾਨੀ ਕਰੂਗੀ ਜੀ। ਇਹ ਸਿਲਸਿਲਾ ਲੰਬਾ ਸਮਾਂ ਚੱਲਦਾ ਰਿਹਾ। ਮਾਸਟਰ ਤਾਰਾ ਸਿੰਘ ਜੀ ਵੇਲੇ ਆਪਣੇ ਜਦੋਂ ਤਲਵੰਡੀ ਸਾਹਿਬ ਬਣੇ ਆ ਉਹਨਾਂ ਦੇ ਟਾਈਮ ਤੇ ਸਾਰਾ ਇਹ ਸਿਲਸਿਲਾ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਧਾਨ ਆਉਂਦੇ ਗਏ ਉਹਨਾਂ ਨੇ ਇਹੀ ਚੀਜ਼ ਨੂੰ ਅਡਾਪਟ ਕੀਤਾ, ਇਸੇ ਚੀਜ਼ ਨੂੰ ਅਡਾਪਟ ਕੀਤਾ ਜੀ। ਇਹ ਜਦੋਂ ਸੰਤ ਫਤਿਹ ਸਿੰਘ ਜੀ ਆਏ ਹੈ ਉਦੋਂ ਤੋਂ ਇਹ ਸਾਰਾ ਜਿਹੜਾ ਮਾਹੌਲ ਸੀਗਾ ਉਹ ਪਾਰਟੀ ਦਾ ਖਰਾਬ ਹੋ ਗਿਆ। ਅੱਛਾ, ਪਰ ਜਿਹੜਾ ਬਹੁਤਾ ਹੋਇਆ ਹੈ ਪਾਰਟੀ ਦਾ ਜਿਹੜਾ ਮਾਹੌਲ ਹੈ, ਜਾਂ ਇਹਨੂੰ ਕਹਿ ਸਕਦੇ ਵੀ ਪਾਰਟੀ ਨੂੰ ਵਿੰਗੇ ਰਸਤੇ ਲੈ ਕੇ ਜਾਣ ਵਾਲੇ ਹੈ, ਉਹ ਸੀਗੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ। ਕਿਉਂਕਿ ਉਹਨਾਂ ਨੇ ਹੌਲੀ ਹੌਲੀ ਜਿੰਨੇ ਵੀ, ਚਾਹੇ ਉਹ ਟੌੜਾ ਸਾਹਿਬ ਹੋਏ, ਚਾਹੇ ਤਲਵੰਡੀ ਸਾਹਿਬ ਹੋਏ, ਚਾਹੇ ਮਾਸਟਰ ਤਾਰਾ ਸਿੰਘ ਜੀ ਹੋਏ, ਚਾਹੇ ਸੰਤ ਫਤਿਹ ਸਿੰਘ, ਚਾਹੇ ਬਰਨਾਲਾ ਸਾਹਿਬ ਹੋਏ, ਚਾਹੇ ਸੰਤ ਲੌਂਗੋਵਾਲ ਹੋਏ ਜੀ, ਕਿਉਂਕਿ ਉਹਨਾਂ ਦਾ ਨਿੱਜੀ ਮਥਾਸ ਸੀ ਜੀ, ਉਹਨਾਂ ਨੂੰ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਸੀ ਜੀ, ਉਹਨਾਂ ਨੂੰ ਪਾਰਟੀ ਨਾਲ ਮੋਹ ਨਹੀਂ ਸੀ, ਉਹਨਾਂ ਨੇ ਆਪਣੇ ਪਰਿਵਾਰ ਨੂੰ ਉੱਪਰ ਚੱਕਣਾ ਸੀ ਜੀ। ਇਸ ਕਰਕੇ ਉਹਨਾਂ ਨੇ ਐਸੇ ਤਰੀਕੇ ਦੇ ਨਾਲ ਹਰ ਪ੍ਰਧਾਨ ਨੂੰ ਖਤਮ ਕਰਕੇ ਉਹਨਾਂ ਨੇ ਆਪਣੇ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਸੀ, ਸਾਰੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਸਾਰੀ ਦੀ ਸਾਰੀ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਜੀ। ਇਹ ਹੌਲੀ ਹੌਲੀ ਸਿਲਸਿਲਾ ਚੱਲਦਾ ਰਿਹਾ। ਫਿਰ ਪਾਰਟੀ ਦੇ ਪ੍ਰਧਾਨ ਬਣੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ। ਇਹ ਜਿਹੜਾ ਦੋ ਲਫ਼ਜ਼ ਹੈ, ਲੀਡਰ ਤੇ ਡੀਲਰ ਜੀ, ਠੀਕ ਹੈ, ਇਹ ਇੱਕੋ ਹੀ ਲਫ਼ਜ਼, ਵੈਸੇ ਤਾਂ ਆਪਾਂ ਕਰੀਏ 3 ਲਫ਼ਜ਼ਾਂ ਦਾ ਬਣਿਆ ਹੋਇਆ ਜੀ। ਲੀਡਰ ਦਾ ਮਤਲਬ ਹੁੰਦਾ ਜਿਹੜਾ ਲੀਡ ਕਰਨਾ, ਆਪਣੇ ਜਥੇ ਨੂੰ, ਆਪਣੀ ਪਾਰਟੀ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਸੰਸਥਾ ਨੂੰ ਜੀ। ਜਿਹੜਾ ਲੀਡ ਕਰਦਾ ਉਹਨੂੰ ਕਹਿੰਦੇ ਆ ਲੀਡਰ ਜੀ। ਜਿਹੜਾ ਡੀਲਰ ਹੁੰਦਾ ਉਹ ਵਪਾਰੀ ਹੁੰਦਾ, ਉਹ ਬਿਜ਼ਨਸਮੈਨ ਹੁੰਦਾ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਲੀਡਰ ਨਹੀਂ ਬਣੇ, ਉਹਨਾਂ ਨੇ ਪਾਰਟੀ ਨੂੰ ਲੀਡ ਨਹੀਂ ਕੀਤਾ ਜੀ, ਉਹ ਡੀਲਰ ਬਣ ਗਏ। ਉਹਨਾਂ ਨੇ ਪਾਰਟੀ ਨੂੰ ਬਿਜ਼ਨਸ ਬਣਾ ਲਿਆ ਜੀ। ਜਿੰਨੇ ਵੀ ਟਕਸਾਲੀ ਅਕਾਲੀ ਆਗੂ ਸੀ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਹੁਣ ਦੇਖੋ ਮੈਂ ਇੱਕ ਤੁਹਾਨੂੰ ਉਦਾਹਰਨ ਦੱਸਦੀ ਹਾਂ ਜੀ। ਜਲੰਧਰ NRI ਦੀ ਇੱਕ ਕਾਨਫਰੰਸ ਹੋਈ ਸੀ ਜੀ,
ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੋਂ ਬੋਲਿਆ ਹੈ। ਮੈਨੂੰ ਉਹ ਲਫ਼ਜ਼ ਕਦੇ ਭੁੱਲਦੇ ਨਹੀਂ। ਉਹਨਾਂ ਨੇ ਸਟੇਜ ਤੋਂ ਇਹ ਬੋਲਿਆ ਸੀ, ਇੱਕ ਪਾਸੇ ਮਜੀਠੀਆ ਸਾਹਿਬ ਖੜ੍ਹੇ ਸੀ, ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਖੜ੍ਹੇ ਸੀ ਜੀ। ਉਹਨਾਂ ਨੇ ਬ੍ਰਹਮਪੁਰਾ ਸਾਹਿਬ ਵੱਲ, ਢੀਂਡਸਾ ਸਾਹਿਬ ਵੱਲ, ਭੂੰਦੜ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਉਹ ਲੋਕ ਹੈ, ਚਾਹੇ ਉਹ ਬ੍ਰਹਮਪੁਰਾ ਸਾਹਿਬ ਸੀ, ਵੀ ਜਿਨ੍ਹਾਂ ਨੂੰ ਜਦੋਂ ਜੇਲ੍ਹ 'ਚ ਹੁੰਦੇ ਸੀ ਤਾਂ ਗੰਦ ਦਾ ਟੋਕਰਾ ਸੀ ਜਿਹੜਾ, ਜਦੋਂ ਇਹਨਾਂ ਨੂੰ ਰੋਟੀ ਦਿੰਦੇ ਸੀ, ਜਿਹੜਾ ਗੰਦ ਦਾ ਟੋਕਰਾ ਸੀ ਇਹਨਾਂ ਦੇ ਕੋਲੇ ਪਿਆ ਹੁੰਦਾ ਸੀ ਤੇ ਉਸ ਗੰਦ ਦੇ ਕੋਲੇ ਇਹ ਰੋਟੀ ਖਾਂਦੇ ਸੀ। ਤੇ ਤੁਹਾਨੂੰ ਤਾਂ ਉਹਨਾਂ ਨੇ ਮਜੀਠੀਆ ਸਾਹਿਬ ਵੱਲ ਤੇ ਸੁਖਬੀਰ ਸਿੰਘ ਬਾਦਲ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਹਾਨੂੰ ਤਾਂ ਪਰੋਸੀ ਹੋਈ ਥਾਲੀ ਮਿਲ ਗਈ ਹੈ, ਤੁਹਾਨੂੰ ਤਾਂ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਜੀ। ਇਸ ਕਰਕੇ ਜਿਹੜੀ ਹੌਲੀ ਹੌਲੀ ਇੱਕ 1% ਸ਼ੋਅ ਸੀ ਜਿਹੜਾ, ਮਤਲਬ ਇੱਕ ਧਾਰੀ ਪ੍ਰੋਗਰਾਮ ਸੀ ਜਿਹੜਾ ਜੀ, ਉਹ ਜਿਹੜਾ ਹੌਲੀ ਹੌਲੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ, ਉਹ ਫਿਰ ਇੱਕ ਧਾਰੀ ਪ੍ਰੋਗਰਾਮ ਬਣ ਗਿਆ। ਉਹਨਾਂ ਨੇ ਨਾ ਕਿਤੇ ਜਿਹੜੀ ਕੋਰ ਕਮੇਟੀ ਬਣੀ ਸੀ ਕਦੇ ਉਹਦੀ ਗੱਲ ਸੁਣੀ, ਨਾ ਕਿਸੇ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਦੀ ਗੱਲ ਸੁਣੀ, ਨਾ ਕਦੇ ਜਿਹੜੀਆਂ ਬਾਕੀ ਦੀਆਂ ਕਮੇਟੀਆਂ ਬਣੀਆਂ ਹੋਈਆਂ ਸੀ, ਚਾਹੇ ਉਹ ਰਾਜਨੀਤਿਕ ਕਮੇਟੀਆਂ ਹੁੰਦੀਆਂ ਜਿਹੜੀਆਂ ਉਹ ਸੀ, ਕਦੇ ਵੀ ਉਹਨਾਂ ਨੇ ਕਿਸੇ ਦੀ ਗੱਲ ਨਹੀਂ। ਬੀਬੀ ਜੀ ਇੱਥੇ ਇੱਕ ਜਿਹੜਾ ਜਦੋਂ ਵੀ ਕੋਈ ਪਾਰਟੀ ਦਾ ਸਿਸਟਮ ਚੱਲਦਾ, ਕਿਉਂਕਿ ਪਾਰਟੀ ਕੋਈ ਖੜੀ ਹੁੰਦੀ ਹੈ ਉਹਦਾ ਇੱਕ ਸੰਵਿਧਾਨਕ ਢਾਂਚਾ ਹੁੰਦਾ, ਉਹਦਾ ਇੱਕ ਸੰਵਿਧਾਨ ਹੁੰਦਾ ਜਿਸ ਸੰਵਿਧਾਨ ਦੀ ਪਾਲਣਾ ਕਰਕੇ ਜਿਹੜੇ ਅੱਗੇ ਲੀਡਰ ਚੁਣੇ ਜਾਂਦੇ ਆ, ਪ੍ਰਧਾਨ ਚੁਣੇ ਜਾਂਦੇ ਆ, ਪ੍ਰਧਾਨ ਤੋਂ ਬਾਅਦ ਜਿਹੜੇ ਅਗਲੇ ਅਹੁਦੇ ਆ ਉਹ ਵੰਡੇ ਜਾਂਦੇ ਆ। ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੰਵਿਧਾਨ ਹੈ ਉਸ ਸੰਵਿਧਾਨ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ? ਨਹੀਂ, ਮੈਂ ਉਹੀ ਗੱਲ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਕੋਈ ਵੀ ਸਿਧਾਂਤ ਸੀ ਜਿਹੜੇ ਬਣੇ ਪਹਿਲਾਂ 1920 ਦੇ ਵਿੱਚ, ਉਹਨਾਂ ਨੂੰ ਤਾਂ ਇਹਨਾਂ ਨੇ ਖਤਮ ਹੀ ਕਰਤਾ ਸਾਰਾ ਜੀ। ਦੇਖੋ, ਜੇ ਜ਼ਿਲ੍ਹੇ ਦੇ ਪ੍ਰਧਾਨ ਬਣਾਉਣੇ ਆ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਅਨਾਉਂਸ ਕਰੂਗਾ, ਜੇ ਈਵਨ ਸਰਕਲ ਪ੍ਰਧਾਨ ਵੀ ਬਣਾਉਣੇ ਆ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਬਣਾਊਗਾ, ਜੇ ਕਿਸੇ ਨੂੰ ਟਿਕਟ ਦੇਣੀ ਹੈ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਦੇਣੀ ਹੈ, ਕਿਸੇ ਦੀ ਕੋਈ ਰਾਏ ਮਸ਼ਵਰਾ ਨਹੀਂ, ਕਿਸੇ ਦੀ ਕੋਈ ਸਲਾਹ ਨਹੀਂ ਹੈ ਜੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਤਾਂ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੇਬ ਦੇ ਵਿੱਚੋਂ ਨਿਕਲਦਾ ਸੀ। ਨਹੀਂ, ਤੁਸੀਂ ਇਸ ਗੱਲ ਨੂੰ ਐਕਸੈਪਟ ਕਰਦੇ ਹੋ ਕਿ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵਰਕਿੰਗ ਕਮੇਟੀ ਆ, ਕੋਈ ਕੰਮ ਹੁੰਦੇ ਆ, ਪ੍ਰਧਾਨ ਦੀ ਬਦਲੀ ਹੁੰਦੀ ਆ, ਪ੍ਰਧਾਨ ਨੂੰ ਬਦਲਿਆ ਜਾਂਦਾ, ਉਹ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਇਆ ਜਾਂਦਾ? ਇਹ ਗੋਰੇਖਵਾਲ ਜੀ, ਮੈਂ ਇਕੱਲੀ ਨਹੀਂ ਕਹਿ ਰਹੀ, ਇਹ ਤਾਂ ਸਾਰੀ ਦੁਨੀਆ ਕਹਿ ਰਹੀ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਇਹੀ ਗੱਲ ਕਰਦੇ ਆ। ਲੋਕਾਂ ਦਾ ਕਿਉਂ ਮੋਹ ਭੰਗ ਜਿਹੜਾ ਹੋਇਆ ਵਾ, ਇਸੇ ਕਰਕੇ ਹੋ ਗਿਆ ਨਾ। ਦੇਖੋ, ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਬਣੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਪਰਿਵਾਰ ਦੀ ਇੰਨੀ ਦਖਲਅੰਦਾਜ਼ੀ ਹੋ ਗਈ। ਮੈਂ ਇੱਕ ਤੁਹਾਨੂੰ ਉਦਾਹਰਨ ਦਿੰਨੀ ਹੈ ਜੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੀ, ਠੀਕ ਹੈ, ਉਸ ਟਾਈਮ ਤੇ ਜਿਹੜੇ ਗ੍ਰੰਥੀ ਸੀ ਜੀ, ਉਹਨਾਂ ਦਾ ਫਾਈਨੈਂਸ਼ੀਅਲ ਤੌਰ ਤੇ, ਆਰਥਿਕ ਤੌਰ ਤੇ ਬੜਾ ਮਾੜਾ ਹਾਲ ਹੋ ਗਿਆ ਜੀ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਰੋਟੀ ਤੋਂ ਵੀ ਵਿਚਾਰੇ ਔਖੇ ਹੋ ਗਏ ਜੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਮੇਰੇ ਕੋਲੇ ਆਓ, ਮੈਂ ਤੁਹਾਡੀ ਮਦਦ ਕਰਦਾ ਜੀ। ਉਸ ਟਾਈਮ ਦੇ ਜਿਹੜਾ ਗ੍ਰੰਥੀ ਸੀ, ਹੈੱਡ ਗ੍ਰੰਥੀ ਸੀ, ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਆਉਣਾ, ਇਹ ਸਾਡੀ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਸੀਂ ਇਹਦੀ ਉਲੰਘਣਾ ਨਹੀਂ ਕਰਾਂਗੇ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੂਤ ਭੇਜੇ ਉਹਨਾਂ ਕੋਲੇ ਰਾਸ਼ਨ ਦੇ ਕੇ ਜੀ। ਉਹਨਾਂ ਨੇ ਆਪਣੇ ਦਰਵਾਜ਼ੇ ਨਹੀਂ ਸੀ ਖੋਲ੍ਹੇ ਜੀ ਕਿ ਅਸੀਂ ਇਹ ਰਾਸ਼ਤਾ ਜਿਹੜੀ ਸਰਕਾਰੀ ਇਹ ਨਹੀਂ ਲਵਾਂਗੇ, ਅਸੀਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਚਲਾਇਆ ਹੋਇਆ ਲੰਗਰ ਹੈ ਉੱਥੋਂ ਖਾਵਾਂਗੇ, ਉਹ ਲੰਗਰ ਛਕਾਂਗੇ, ਪਰ ਅਸੀਂ ਸਰਕਾਰੀ ਜਿਹੜਾ ਰਾਸ਼ਨ ਆ ਉਹਨੂੰ ਨਹੀਂ ਲਵਾਂਗੇ। ਹੁਣ ਤੁਸੀਂ ਦੇਖੋ ਵੀ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਹੈ ਜੀ, ਤਾਂ ਕਿੰਨੀ ਗਿਰਾਵਟ ਆਈ ਹੈ। ਠੀਕ ਹੈ, ਉਹਨਾਂ ਨੂੰ ਸਿੰਘ ਸਾਹਿਬਾਨ ਨੂੰ, ਸਾਰੇ ਪੰਜੇ ਤਖਤਾਂ ਦੇ ਸਿੰਘ ਸਾਹਿਬਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰੀ ਕੋਠੀ ਤੇ ਬੁਲਾਏ। ਔਰ ਅਸੀਂ ਇਹ ਵੀ ਕਹਿੰਦੇ ਹਾਂ, ਉਹਨਾਂ ਨੂੰ ਵੀ ਕਹਿੰਦੇ ਹਾਂ, ਜਾਣ ਵਾਲਿਆਂ ਨੂੰ ਵੀ ਤੁਹਾਡੀ ਐਡੀ ਕੀ ਮਜਬੂਰੀ ਸੀ, ਤੁਸੀਂ ਉਹੀ ਐਗਜ਼ਾਮਪਲ, ਉਹ ਜਿਹੜੇ ਗ੍ਰੰਥੀ ਸਿੰਘ ਸੀ, ਨਾਲੇ ਉਹਨਾਂ ਦੀ ਇੰਨੀ ਮਾੜੀ ਹਾਲਤ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਕੋਲੇ ਨਹੀਂ ਸੀ ਗਏ। ਤੇ ਇਹ ਤਾਂ ਇੱਕ ਪਾਰਟੀ ਦਾ, ਛੋਟੀ ਜਿਹੀ ਪਾਰਟੀ ਦਾ ਪ੍ਰਧਾਨ ਹੀ ਸੀ ਜੀ, ਤੁਸੀਂ ਉਹਦੇ ਕੋਲੇ ਚੱਲ ਕੇ ਗਏ, ਕਿਉਂ ਗਏ ਆ, ਤੁਹਾਡੀ ਕੀ ਮਜਬੂਰੀ ਸੀ? ਇਹਦਾ ਮਤਲਬ ਇਹੀ ਸੀ ਨਾ
ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਚਾਹੇ ਉਹ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹੈ, ਚਾਹੇ SGPC ਦੇ ਮੈਂਬਰ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ, ਚਾਹੇ ਉੱਥੋਂ ਦਾ ਪੂਰਾ ਸਟਾਫ ਹੈ, ਉਹਨਾਂ ਦੇ ਉੱਪਰ ਪੂਰਾ ਡਰ, ਪੂਰਾ ਗਲਵਾ, ਪੂਰਾ ਰੋਹ ਪਾਇਆ ਹੋਇਆ। ਔਰ ਅਸੀਂ ਕਹਿ ਸਕਦੇ ਹਾਂ, ਮੈਂ ਵੀ ਕਹਿ ਸਕਦੀ ਹਾਂ, ਉਹ ਸਾਰੀ ਇਹ ਦੁਨੀਆ ਕਹਿੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹੀ ਹੁੰਦਾ ਹੈ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਚਾਹੁੰਦੇ। ਨਹੀਂ, ਇੱਥੇ ਬੀਬੀ ਜੀ ਤੁਸੀਂ 2 ਵਾਰ MP ਰਹੇ ਹੋ, ਤੁਸੀਂ ਬਠਿੰਡਾ ਤੋਂ ਵੀ MP ਰਹੇ ਹੋ, ਫਰੀਦਕੋਟ ਦੇ ਵਿੱਚ ਵੀ ਤੁਸੀਂ MP ਵਜੋਂ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ। ਡਿਊਰਿੰਗ ਤੁਹਾਡਾ ਜਦੋਂ ਕਾਰਜਕਾਲ ਸੀ, MP ਦਾ ਕਾਰਜਕਾਲ ਸੀ, ਇਹ ਗੱਲਾਂ ਦਾ ਤੁਹਾਨੂੰ ਉਦੋਂ ਪਤਾ ਲੱਗਿਆ, ਉਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਖੁਲਾਸੇ ਕਿਉਂ ਨਹੀਂ ਕੀਤੇ? ਉਦੋਂ ਤੁਹਾਡੇ ਵੱਲੋਂ ਮਤਲਬ ਇਹ ਚੀਜ਼ਾਂ ਨੂੰ ਲੋਕਾਂ ਦੇ ਅੱਗੇ ਜਾਂ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ? ਦੇਖੋ, ਕੋਈ ਵੀ ਸਿਸਟਮ ਹੈ ਨਾ ਜਿਹੜਾ, ਉਹ ਹੌਲੀ ਹੌਲੀ ਹੁੰਦਾ ਹੈ। ਇੱਕ ਤਾਂ ਇਹ ਸੀਗਾ ਕਿ ਜਦੋਂ ਦੇਖੋ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ ਜੀ। ਜਦੋਂ ਆਪਾਂ ਲੜਕੀ ਨੂੰ ਵਿਆਹੁੰਦੇ ਹਾਂ, ਠੀਕ ਹੈ, ਉਹ ਸਹੁਰੇ ਘਰ ਜਾਂਦੀ ਹੈ ਜੀ, ਠੀਕ ਹੈ, ਉਹਦੀ ਐਡਜਸਟਮੈਂਟ ਹੋਣ 'ਤੇ ਟਾਈਮ ਲੱਗਦਾ ਹੈ। ਬਿਲਕੁਲ, ਠੀਕ ਹੈ। ਫਿਰ ਉਹ ਜਦੋਂ ਉਹਦੀ ਕੋਈ ਸੱਸ ਸਹੁਰਾ ਜਾਂ ਉਹਦੇ ਦਿਓਰ ਦਰਾਣੀ ਜੋ ਵੀ ਹੈ, ਜੋ ਪਰਿਵਾਰ ਜਦੋਂ ਉਹਨੂੰ ਪਰੇਸ਼ਾਨ ਕਰਦਾ, ਤੰਗ ਕਰਦਾ, ਜਾਂ ਉਹਦੇ ਮੁਤਾਬਕ ਨਹੀਂ ਸਿਸਟਮ ਚੱਲਦਾ, ਮਤਲਬ, ਤਾਂ ਉਹ ਪਹਿਲਾਂ ਹੌਲੀ ਹੌਲੀ ਦੇਖਦੀ ਹੈ ਉਹਨੂੰ, ਠੀਕ ਹੈ, ਸੈੱਟ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ। ਫਿਰ ਆਪਦੇ ਹੌਲੀ ਹੌਲੀ ਮਾਂ-ਬਾਪ ਨੂੰ ਵੀ ਦੱਸਦੀ ਹੈ। ਫਿਰ ਉਹ ਮਾਂ-ਬਾਪ ਪੰਚਾਇਤ ਲੈ ਕੇ ਆਉਂਦੇ ਆ। ਇਹ ਤਾਂ ਨਹੀਂ ਹੈ ਵੀ ਉਹ ਇੱਕਦਮ ਘਰ ਛੱਡ ਕੇ ਚਲੀ ਜਾਂਦੀ ਹੈ ਜੀ, ਠੀਕ ਹੈ। ਉਹ ਪਹਿਲਾਂ ਮਾਹੌਲ ਨੂੰ ਸੈੱਟ ਕਰਦੀ ਹੈ, ਅੰਦਰੋਂ ਅੰਦਰ ਉਹ ਚਾਹੁੰਦੀ ਹੈ ਕਿ ਮੇਰੀ ਜਿਹੜੀ ਐਡਜਸਟਮੈਂਟ ਹੈ, ਜਾਂ ਜਿਹੜੇ ਪਰਿਵਾਰ ਦੇ ਅਸੂਲ ਨਹੀਂ ਜਾਂ ਮੈਨੂੰ ਪਰੇਸ਼ਾਨ ਕਰਦੇ ਆ, ਜੇ ਉਹ ਹੋ ਸਕਦਾ ਹੈ ਕਿਸੇ ਦੇ ਕਹਿਣ 'ਤੇ, ਪੰਚਾਇਤ ਦੇ ਕਹਿਣ 'ਤੇ, ਮੇਰੇ ਮਾਂ-ਬਾਪ ਕਹਿਣ 'ਤੇ, ਮੇਰੇ ਰਿਸ਼ਤੇਦਾਰ ਦੇ ਕਹਿਣ 'ਤੇ, ਵੀ ਹੌਲੀ ਹੌਲੀ ਸੈੱਟ। ਤੁਸੀਂ ਇਹ ਕੋਸ਼ਿਸ਼ਾਂ ਕੀਤੀਆਂ? ਅਸੀਂ ਕੋਸ਼ਿਸ਼ਾਂ ਕੀਤੀਆਂ, ਸਾਰਿਆਂ ਨੇ ਰਲ ਮਿਲ ਕੇ ਕੀਤੀਆਂ। ਹੁਣ ਢੀਂਡਸਾ ਸਾਹਿਬ ਵੀ ਕਿਉਂ ਗਏ ਹੈ, ਜਾਂ ਬ੍ਰਹਮਪੁਰਾ ਸਾਹਿਬ ਵੀ ਕਿਉਂ ਗਏ ਹੈ ਜੀ, ਉਹਨਾਂ ਦਾ ਵੀ ਵੱਡਾ ਰੀਜ਼ਨ ਇਹੀ ਸੀ। ਜਦੋਂ ਮੈਂ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਨਹੀਂ ਪਤਾ, ਮੈਨੂੰ ਨਹੀਂ ਪਤਾ ਜੀ, ਕਿ ਜਦੋਂ ਬੇਅਦਬੀ ਹੋਈ ਹੈ, ਉਦੋਂ ਜਿਹੜੀਆਂ ਸਿੱਖ ਸੰਗਤਾਂ ਸੀ ਜੀ, ਉਹ ਬਰਗਾੜੀ ਮੋਰਚਾ ਲਾਈ ਬੈਠੀਆਂ। ਬਿਲਕੁਲ, ਠੀਕ ਹੈ, ਬੜਾ ਵੱਡਾ ਇਕੱਠ, ਤੁਹਾਨੂੰ ਵੀ ਪਤਾ ਹੈ। ਉਸੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਫੈਸਲਾ ਲੈ ਲਿਆ ਕਿ ਅਸੀਂ ਕੋਟਕਪੂਰੇ, ਜਿੱਥੇ ਮਤਲਬ ਉਹ ਬੈਠੇ ਹੈ, ਉੱਥੋਂ ਹੀ ਨਾਲ ਹੀ ਇੱਕ ਕਾਨਫਰੰਸ ਕਰਾਂਗੇ, ਬਹੁਤ ਵੱਡਾ ਇਕੱਠ ਕਰਨਾ ਹੈ ਜੀ। ਜਦੋਂ ਇਹ ਢੀਂਡਸਾ ਸਾਹਿਬ ਨੂੰ ਪਤਾ ਲੱਗਿਆ ਇਸ ਗੱਲ ਦਾ, ਉਹ ਬਾਦਲ ਸਾਹਿਬ ਕੋਲੇ ਗਏ, ਪਿੰਡ ਚੰਡੀਗੜ੍ਹ ਤੋਂ ਚੱਲ ਕੇ ਪਿੰਡ ਬਾਦਲ ਸਾਹਿਬ ਕੋਲੇ ਗਏ ਜੀ। ਉਹਨਾਂ ਨੇ ਕਿਹਾ ਵੀ ਬਾਦਲ ਸਾਹਿਬ ਦੇਖੋ, ਉਹ ਲੋਕ ਵੀ ਆਪਣੇ ਹੈ, ਤੇ ਜਿਹੜੇ ਕਾਨਫਰੰਸ ਜਾਣਗੇ ਉਹ ਵੀ ਆਪਣੇ ਹੈ ਜੀ। ਇਹਦਾ ਮਤਲਬ ਜੇ ਉਹਨਾਂ ਦੀ ਆਪਾਂ ਨਜ਼ਦੀਕ ਆਪਾਂ ਇਹ ਕਾਨਫਰੰਸ ਕਰਦੇ ਹਾਂ, ਤਾਂ ਇਹਦਾ ਮਤਲਬ ਇਹ ਹੈ ਵੀ ਆਪਾਂ ਉਹਨਾਂ ਨੂੰ ਚੈਲੰਜ ਕਰ ਰਹੇ ਹਾਂ। ਬਿਲਕੁਲ, ਬਿਲਕੁਲ। ਤੇ ਜਿਹੜੇ ਕਾਨਫਰੰਸ ਵਾਲੇ ਬੰਦਿਆਂ ਨੇ ਲੰਘਣਾ ਹੈ, ਉਹ ਰਸਤਾ ਉਹੀ ਸੀ, ਕੋਲ ਦੀ ਲੰਘਣਾ ਸੀ। ਬਿਲਕੁਲ ਜੀ। ਉਹ ਕਹਿੰਦੇ ਵੀ ਜੇ ਹੋ ਸਕਦਾ ਹੈ, ਤਕਰਾਰ ਹੋ ਗਿਆ ਦੋਨਾਂ ਦੇ ਵਿੱਚ, ਠੀਕ ਹੈ, ਕੁਦਰਤੀ ਹੋਣਾ ਹੀ ਹੋਣਾ ਸੀ ਜੀ, ਵੀ ਜੇ ਉੱਧਰ ਮਰ ਗਏ ਤਾਂ ਉਹ ਵੀ ਆਪਣੇ ਮਰਨਗੇ, ਜੇ ਇੱਧਰ ਨੁਕਸਾਨ ਹੋ ਗਿਆ ਤਾਂ ਇਹਨਾਂ ਦਾ ਵੀ ਆਪਣਾ ਹੀ ਨੁਕਸਾਨ ਹੋਣਾ ਹੈਗਾ। ਇਸ ਕਰਕੇ ਮੇਰੀ ਬੇਨਤੀ ਇਹ ਹੈ, ਢੀਂਡਸਾ ਸਾਹਿਬ ਨੇ ਕਿਹਾ ਬਾਦਲ ਸਾਹਿਬ ਨੂੰ ਕਿ ਮੇਰੀ ਬੇਨਤੀ ਇਹ ਹੈ ਵੀ ਆਪਾਂ ਇਹਨੂੰ ਜਾਂ ਤਾਂ ਪੋਸਟਪੋਨ ਕਰ ਦਿਓ, ਤੇ ਜੇ ਕੋਈ ਤੁਸੀਂ ਜ਼ਰੂਰੀ ਕਰਨੀ ਹੈ, ਤੁਸੀਂ ਸੰਗਰੂਰ ਕਰ ਲਓ, ਪਟਿਆਲੇ ਕਰ ਲਓ, ਦੂਰ ਕਰੋ, ਤੁਸੀਂ ਨੇੜੇ ਨਾ ਕਰੋ ਜੀ। ਪਰ ਬਾਦਲ ਸਾਹਿਬ ਨੇ ਕਿਹਾ ਵੀ ਨਹੀਂ, ਹੁਣ ਤਾਂ ਸੁਖਬੀਰ ਨੇ ਫੈਸਲਾ ਲੈ ਲਿਆ ਇਹ, ਤੇ ਜਾਂ ਫਿਰ ਤੁਸੀਂ ਸੁਖਬੀਰ ਨਾਲ ਗੱਲ ਕਰ ਲਓ। ਹੁਣ ਤੁਸੀਂ ਦੇਖੋ ਵੀ ਉਹ ਐਡੇ ਸੀਨੀਅਰ ਜੀ, ਉਹਨਾਂ ਦੇ ਪਿਤਾ ਸਮਾਨ, ਹੁਣ ਉਹ ਸੁਖਬੀਰ ਕੋਲੇ ਕਿਉਂ ਜਾਣਗੇ ਜਦੋਂ ਬਾਦਲ ਸਾਹਿਬ ਬੈਠੇ ਸੀ, ਉਹ ਫੈਸਲਾ ਕਰਨ ਵਾਲੇ ਸੀ। ਚਾਹੀਦਾ ਤਾਂ ਉਹਨਾਂ ਨੂੰ ਇਹ ਸੀ ਵੀ ਮੈਂ ਸੁਖਬੀਰ ਆਊਗਾ, ਮੈਂ ਉਹਦੇ ਨਾਲ ਗੱਲ ਕਰਕੇ ਇਹ ਅਸੀਂ ਜੇ ਟਲ ਸਕਦਾ ਤਾਂ ਇਹਨੂੰ ਟਾਲਾਂਗੇ ਆਪਾਂ। ਉਹ ਤੋਂ ਬਾਅਦ ਫਿਰ ਜਿਹੜਾ ਸੀਗਾ, ਵੈਸੇ ਤਾਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਇੰਨਾ ਟਾਈਮ ਆਪਣੇ ਕੋਲੇ ਤੁਸੀਂ ਦੇਣਾ ਨਹੀਂ ਹੈ, ਬਹੁਤ ਸਾਰੀਆਂ ਗੱਲਾਂ ਢੀਂਡਸਾ ਸਾਹਿਬ ਦੇ ਬਾਹਰ ਨਿਕਲਦੀਆਂ ਜਾਂ ਬ੍ਰਹਮਪੁਰਾ ਸਾਹਿਬ ਦੇ ਬਾਹਰ ਜਾਣ ਦੀਆਂ। ਸੋ ਉਦੋਂ ਤੋਂ ਜਿਹੜਾ ਸੀ ਫਿਰ ਢੀਂਡਸਾ ਸਾਹਿਬ ਨੇ ਇੱਕ ਬੀਬੀ ਜੀ ਹੋਰ ਬੜੀ ਗੱਲ ਕਹੀ ਜਾਂਦੀ ਹੈ ਕਿ ਬਾਦਲ ਸਾਹਿਬ ਦੀ ਜਿਹੜੀ ਜਦੋਂ ਤੋਂ ਸੁਖਬੀਰ ਬਾਦਲ ਜੀ ਨੂੰ ਪ੍ਰਧਾਨ ਲਗਾਇਆ ਸ਼੍ਰੋਮਣੀ ਅਕਾਲੀ ਦਲ ਦਾ, ਉਸ ਤੋਂ ਬਾਅਦ ਜੋ ਫੈਸਲੇ ਹੈ ਉਹ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਵੱਲੋਂ ਹੀ ਲਏ ਜਾਂਦੇ ਆ,
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪੁੱਛ ਦੱਸ ਆ ਜਾਂ ਉਹਨਾਂ ਦੀ ਸੁਝਾਅ ਹੈ ਜਾਂ ਉਹਨਾਂ ਦੇ ਵੱਲੋਂ ਜੋ ਕਿਹਾ ਜਾਂਦਾ ਉਹ ਗੱਲਾਂ ਨਹੀਂ ਮੰਨੀਆਂ ਜਿਹਨੇ, ਕੀ ਸੱਚ ਸੀ? ਦੇਖੋ ਗੁਰੇਕਵਾਲ ਜੀ, ਗੱਲ ਇਹ ਹੈ, ਪਾਰਟੀ ਕਿਉਂ ਖੇਰੂ ਹੋਈ? ਪਾਰਟੀ ਦਾ ਜਿਹੜਾ ਮੁੱਢਲਾ ਕਾਰਨ, ਵੱਡਾ ਕਾਰਨ ਇਹੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਨੂੰ ਹੀ ਦੇਖ, ਉਹਨਾਂ ਨੂੰ ਨਾ ਤਾਂ ਕੋਈ ਪੰਜਾਬ ਦੇ ਹਿੱਤ ਦਾ ਕੋਈ ਉਹਨਾਂ ਨੂੰ ਦਿਲਚਸਪੀ ਨਹੀਂ ਸੀ। ਪੰਜਾਬ ਤੇ ਕਰਜ਼ਾ ਚੜਿਆ, ਪੰਜਾਬ ਦੇ ਬੱਚੇ ਬੇਰੁਜ਼ਗਾਰ ਆ, ਪੰਜਾਬ 'ਚ ਕੀ ਹੋ ਰਿਹਾ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਸੀ। ਜਿੰਨਾ ਨੁਕਸਾਨ ਪੰਜਾਬ ਦਾ ਔਰ ਪੰਥ ਦਾ ਉਹਨਾਂ ਦੇ ਰਾਜ 'ਚ ਹੋਇਆ, ਮੇਰਾ ਖਿਆਲ ਕਦੇ ਵੀ ਨਹੀਂ ਹੋਇਆ। ਕਿਉਂ ਹੋਇਆ? ਸਿਰਫ ਪੁੱਤਰ ਮੋਹ ਕਰਕੇ। ਕਿਉਂਕਿ ਉਹਨਾਂ ਦਾ ਮਕਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ, ਇੱਕੋ ਹੀ ਟਾਰਗੇਟ ਸੀ ਉਹਨਾਂ ਦਾ ਜੀ। ਜੇ ਇਹ ਟਾਰਗੇਟ ਸੀ, ਇਸ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਹੌਲੀ ਹੌਲੀ ਜਿੰਨੇ ਸੀਨੀਅਰ ਸੀ, ਸਾਜ਼ਿਸ਼ ਤਹਿਤ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਇੱਕ ਕਰਕੇ ਸਾਰੇ ਛਾਂਗ ਤੇ ਜੀ। ਕਿਉਂਕਿ ਜਦੋਂ ਪਾਰਟੀ ਦੇ ਵਿੱਚ ਸੀਨੀਅਰ ਦੀ ਸੁਣੀ ਨਹੀਂ ਜਾਣੀ, ਉਹਨਾਂ ਦੇ ਕੋਈ ਕਦਰ ਹੀ ਨਹੀਂ ਉਹਨਾਂ ਦੀ ਪਾਰਟੀ ਦੇ ਵਿੱਚ, ਤਾਂ ਫਿਰ ਕੁਦਰਤੀ ਤੌਰ 'ਤੇ ਜਿਹੜਾ ਲੀਡਰ ਸੇਵਾਮਾਨੀ ਹੈ, ਆਪਣੀ ਕਦਰ ਕਰਾਉਣ ਜਾਣਦਾ, ਕਰਨ ਜਾਣਦਾ ਹੈ, ਉਹ ਕਦੇ ਵੀ ਉੱਥੇ ਉਸ ਥਾਂ 'ਤੇ ਨਹੀਂ ਰਹਿੰਦਾ। ਕਿਉਂਕਿ ਹਰ ਇਨਸਾਨ ਹੈ ਜਿਹੜਾ ਇੱਜ਼ਤ ਵਾਲਾ ਹੈ ਜੀ, ਉਹ ਆਪਣੀ ਇੱਜ਼ਤ ਲਈ ਜਿਉਂਦਾ, ਨਾ ਕਿ ਅਹੁਦਿਆਂ ਲਈ, ਨਾ ਕਿ ਕਿਸੇ ਹੋਰ ਕਾਰਜ। ਬਿਲਕੁਲ। ਸੋ ਜਦੋਂ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਪਹਿਲਾਂ, ਫਿਰ ਹੌਲੀ ਹੌਲੀ ਇਹਨਾਂ ਨੇ ਯੂਥ ਦੇ ਨਾਂ 'ਤੇ, ਫਿਰ ਇਹਨਾਂ ਨੇ ਜਦੋਂ ਸਟੇਜਾਂ 'ਤੇ ਜਿਹੜੇ ਸੀਨੀਅਰ ਆਉਂਦੇ ਹੁੰਦੇ ਸੀ, ਯੂਥ ਦੇ ਇਹਨਾਂ ਦੇ ਇਸ਼ਾਰਿਆਂ 'ਤੇ ਯੂਥ ਨੇ ਫਿਰ ਪੂਣੀਆਂ ਮਾਰਨੀਆਂ ਸ਼ੁਰੂ ਕਰਤੀਆਂ, ਤੇ ਮਤਲਬ ਉਹਨਾਂ ਦੀ ਇਹ ਕਹਿ ਸਕਦੇ ਵੀ ਉਹਨਾਂ ਨੂੰ ਜਲੀਲ ਕਰਨਾ ਸ਼ੁਰੂ ਕਰਤਾ। ਤਾਂ ਫਿਰ ਜਿਹੜਾ ਸੀ ਇਹ ਸਾਰੀ ਜਿੰਨੀ ਵੀ ਸੀਨੀਅਰ ਜਥੇਬੰਦੀ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸੀ ਪਾਰਟੀ ਨੂੰ ਇੱਥੋਂ ਤੱਕ ਪਹੁੰਚਾਉਣ, ਤੇ ਉਹ ਹੌਲੀ ਹੌਲੀ ਖਿਸਕਦੇ ਗਏ। ਬੇਅਦਬੀ ਬਾਰੇ ਬੀਬੀ ਜੀ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਤੁਹਾਡੀ ਕੌਂਸਟੀਟਿਊਂਸੀ ਦੇ ਵਿੱਚ ਇਹ ਸਾਰਾ ਕੁਝ ਹੋਇਆ, ਫਰੀਦਕੋਟ ਦੇ ਵਿੱਚ ਤੁਸੀਂ MP ਰਹੇ ਹੋ, ਤੁਹਾਡਾ ਉਹ ਹਲਕਾ ਸੀਗਾ ਸਾਰਾ, ਉੱਥੇ ਇਹ ਭਾਣਾ ਵਾਪਰਿਆ। ਬੇਅਦਬੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ 17 ਦੇ ਵਿੱਚ ਜਦੋਂ ਸਰਕਾਰ ਜਾਣ ਦਾ ਵੱਡਾ ਕਾਰਨ ਵੀ ਇਹ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਮੰਨਿਆ ਜਾਂਦਾ ਹੈ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਗੁਰਪਾਲ ਜੀ, ਮੇਰਾ ਖਿਆਲ ਹੈ ਸਭ ਤੋਂ ਬਲੂੰਦਰ ਵਾਲਾ, ਦਿਲ ਬਲੂੰਦਰ ਵਾਲੇ, ਸਭ ਤੋਂ ਵੱਡੀ ਘਟਨਾ ਬਰਗਾੜੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਰੋਲੇ ਗਏ, ਸਭ ਤੋਂ ਵੱਡਾ ਦਰਦਨਾਕ ਉਹ ਘਟਨਾ ਸੀ ਜਿਹਦੇ ਨਾਲ ਦੁਨੀਆ ਦੇ ਵਿੱਚ ਬੈਠੇ ਸਿੱਖ ਸੀ, ਪੰਥ ਜਿਹੜੇ ਸੀ, ਉਹਨਾਂ ਦੇ ਹਿਰਦੇ ਬਲੂੰਦਰੇ ਗਏ। ਬਿਲਕੁਲ। ਹੁਣ ਤੁਸੀਂ ਇੱਕ ਗੱਲ ਦੇਖੋ ਵੀ ਉਸ ਸਮੇਂ ਸਰਕਾਰ ਕਿਹਦੀ ਸੀ? ਸਰਕਾਰ ਪੰਥਕ ਸਰਕਾਰ ਕਹਾਉਣ ਵਾਲੀ, ਜਿਹੜੇ ਪੰਥ ਦੇ ਨਾਂ 'ਤੇ 5 ਵਾਰੀ ਚੀਫ ਮਿਨਿਸਟਰ ਬਣੇ ਆ ਜੀ, ਪੁੱਤ ਡਿਪਟੀ CM ਬਣਿਆ, ਨੌ ਸੈਂਟਰ ਦੇ ਵਿੱਚ ਵਜ਼ੀਰ ਬਣੀ ਜੀ, ਜਵਾਈ ਵਜ਼ੀਰ ਬਣਿਆ, ਭਤੀਜੇ ਵਜ਼ੀਰ ਬਣੇ, ਹੋਰ ਜਿਹੜੇ ਨੇੜੇ ਦੇ ਰਿਸ਼ਤੇਦਾਰ ਸੀ ਉਹ ਸਾਰੇ ਜੀ, ਉਹ ਇਸੇ ਮੁੱਦੇ 'ਤੇ ਹੀ ਬਣਦੇ ਰਹੇ। ਠੀਕ ਹੈ, 17 ਮਹੀਨੇ ਇਹਨਾਂ ਕੋਲੇ ਸੀ ਜੀ। ਠੀਕ ਹੈ, ਹੁਣ ਬਾਦਲ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜੇ ਕੀੜੀ ਵੀ ਤੁਰਦੀ ਹੋਵੇ, ਕੀੜੀ ਵੀ ਜਾਂਦੀ ਮੈਨੂੰ ਦਿਸਦੀ ਹੈ ਜੀ, ਤੇ ਕੀੜੀ ਜਾਂਦੀ ਤਾਂ ਦਿਸਦੀ ਹੈ, ਤੇ ਉਹ ਨਹੀਂ ਦਿਸੀ ਜਿਹਦੀ ਗੁਰੂ ਨੂੰ ਜਿਹਨੇ ਸਾਨੂੰ ਸਭ ਕੁਛ ਦਿੱਤਾ ਹੈ ਜੀ। ਜੇ 5 ਵਾਰੀ ਇਹ ਮੁੱਖ ਮੰਤਰੀ ਬਣੇ ਤਾਂ ਇਹ ਵੀ ਉਹਨਾਂ ਦੀ ਦੇਣ ਸੀ। ਅਸੀਂ ਇਹ ਨਹੀਂ ਅਸੀਂ ਕਹਿ ਸਕਦੇ ਵੀ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਚ ਕੋਈ ਵਿਸ਼ੇਸ਼ ਗੁਣ ਸੀ, ਇਹ ਗੁਰੂ ਦੀ ਦਿੱਤੀ ਹੋਈ ਦਾਤ ਸੀ। ਬਿਲਕੁਲ। ਤੇ ਜੇ ਪੰਥਕ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੋਵੇ, 17 ਮਹੀਨੇ ਉਹਨਾਂ ਕੋਲੇ ਹੋਣ, ਤੇ ਜੇ ਇਹ ਲੱਭਣਾ ਚਾਹੁੰਦੇ ਹੁੰਦੇ ਤਾਂ ਫਿਰ ਇਹ ਕਿਵੇਂ ਹੋ ਸਕਦਾ ਸੀ ਵੀ ਉਹ ਕਿਤੇ ਦੁਨੀਆ ਤੋਂ ਉੱਪਰ ਤਾਂ ਨਹੀਂ ਸੀ ਚਲੇ ਗਏ ਜੀ? ਸੀ ਤਾਂ ਉਹ ਪੰਜਾਬ ਦੇ ਵਿੱਚ ਹੀ ਸੀ, ਕਿਤੇ ਨੇੜੇ ਹੀ ਬੈਠੇ ਹੋਣੇ ਆ। ਬਿਲਕੁਲ। ਦੇਖੋ, ਸਿੱਟ ਤੇ ਸਿੱਟ, ਕਮਿਸ਼ਨ ਤੇ ਕਮਿਸ਼ਨ, ਕਮਿਸ਼ਨ ਤੇ ਕਮਿਸ਼ਨ, ਇਹਦਾ ਮਕਸਦ ਕੀ ਸੀ? ਮਕਸਦ ਸੀ ਸਿਰਫ ਇਸ ਮੁੱਦੇ ਨੂੰ ਟਾਲਣਾ, ਤਾਂ ਕਿ ਸਾਡਾ ਵਕਤ ਨਿਕਲ ਜੇ। ਕਿਉਂ ਉਹਨਾਂ ਨੇ ਵਕਤ ਟਾਲਿਆ ਸੀ? ਉਹਨਾਂ ਨੇ 2017 ਦੀ ਚੋਣ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਨੂੰ ਦੱਸਦੀ ਸੀ ਜੀ। ਹੁਣ ਰਾਮ ਰਹੀਮ ਨਾਲ ਨਕਲੀ ਸਮਝੌਤਾ ਜਿਹੜਾ ਉਹਨਾਂ ਨੇ ਕੀਤਾ, ਮਾਫੀਨਾਮਾ ਹੈ, ਉਹ ਕਿਉਂ ਹੋਇਆ ਸੀ? ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹੀ ਸੀ ਕਿ
ਰਾਮ ਰਹੀਮ ਦੀਆਂ ਜਿਹੜੀਆਂ ਵੋਟਾਂ ਹੈ, ਪ੍ਰੇਮੀਆਂ ਦੀਆਂ ਵੋਟਾਂ ਜੀ, ਉਹ ਸਾਨੂੰ ਪੈਣਗੀਆਂ ਜੀ। ਹੁਣ ਸਪਸ਼ਟ ਦੇਖੋ, ਅਗਲਿਆਂ ਨੇ ਕੰਧਾਂ ਦੇ ਉੱਪਰ ਪੋਸਟਰ ਲਾਏ, ਲਲਕਾਰ ਕੇ ਲੈ ਕੇ ਗਏ ਜੀ, ਵੀ ਅਸੀਂ ਤੁਹਾਡੇ ਗੁਰੂ ਨੂੰ ਲੈ ਗਏ ਹਾਂ, ਕਰ ਲਓ ਜੋ ਕੁਛ ਕਰਨਾ। ਤਾਂ ਸਿੱਟ ਨੇ ਰਿਜ਼ਲਟ ਵੀ ਦੇਤੇ ਸੀ ਜੀ, ਜਿਹੜੀਆਂ ਸਿੱਟ ਉਹਨਾਂ ਨੇ ਬਿਠਾਈਆਂ ਸੀ ਉਹਨਾਂ ਦੇ ਰਿਜ਼ਲਟ। ਹੁਣ ਤੁਸੀਂ ਦੇਖੋ ਵੀ ਜਸਟਿਸ ਜੋਰਾ ਸਿੰਘ ਨੇ ਉਹ ਦਿੱਤਾ, ਉਹਦੀ ਉਹਨਾਂ ਦੀ ਰਿਪੋਰਟ ਹੀ ਨਹੀਂ ਫੜੀ ਜੀ। ਇੱਕ ਹਾਈ ਕੋਰਟ ਦਾ ਜੱਜ ਰਿਟਾਇਰ ਹੋਇਆ ਹੋਵੇ, ਉਹ ਤੁਹਾਡੇ ਦਫ਼ਤਰ ਦੇ ਵਿੱਚ ਜਾ ਰਿਹਾ ਹੈ, ਤੁਸੀਂ ਉਹਨੂੰ ਸਥਾਪਿਤ ਕੀਤਾ ਹੈ, ਤੁਸੀਂ ਉਹਨੂੰ ਨਿਯੁਕਤ ਕੀਤਾ ਹੈ, ਪਰ ਜਦੋਂ ਉਹ ਰਿਪੋਰਟ ਦੇਣ ਜਾਂਦਾ ਹੈ ਤੁਸੀਂ ਉਹਨੂੰ ਅੰਦਰ ਨਹੀਂ ਵਾੜਦੇ, ਅਸੈਪਟ ਨਹੀਂ ਕਰਦੇ। ਫਿਰ ਜਦੋਂ ਉਹ ਦੂਜੀ ਤੀਜੀ ਵਾਰ ਜਾਂਦਾ ਤਾਂ ਤੁਸੀਂ ਇੱਕ ਥਰਡ ਕਲਾਸ ਤੀਜੇ ਨੰਬਰ ਦੇ ਅਫਸਰ ਨੂੰ ਤੁਸੀਂ ਉਹ ਲੈਣ ਭੇਜ ਦਿੰਦੇ ਆ ਜੀ। ਤੇ ਇਹਦਾ ਮਤਲਬ ਇਹੀ ਵੀ ਤੁਹਾਡੇ 'ਚ ਕਾਨ ਸੀ, ਤੁਹਾਨੂੰ ਪਤਾ ਸੀ, ਤੁਹਾਡੇ ਅੰਦਰ ਚੋਰ ਸੀ, ਜਿਸ ਕਰਕੇ ਤੁਸੀਂ ਉਹ ਰਿਪੋਰਟ ਨੂੰ ਸਾਰੇ ਨੂੰ ਉਹ ਨਹੀਂ ਲਾਗੂ ਨਹੀਂ ਕੀਤਾ ਜਾਂ ਦੇਖਿਆ ਹੀ ਨਹੀਂ ਹੈ। ਫਿਰ ਜਿਹੜੀ ਇਹ ਆਪਣਾ ਜਸਟਿਸ ਰਣਜੀਤ ਸਿੰਘ ਵਾਲੀ ਸੀ, ਉਹਦਾ ਵਿਰੋਧ ਕੀਤਾ ਜੀ, ਬਿਲਕੁਲ, ਹਾਂਜੀ। ਫਿਰ ਜਿਹੜੇ ਇਹ ਕੁਮਰ ਵਿਜੇ ਪ੍ਰਤਾਪ ਵਾਲੀ ਸਿੱਟ ਸੀਗੀ, ਉਹਨੇ ਦੇਖੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣਿਆ ਸੀ ਜੀ। ਔਰ ਇੰਨੀ ਵਧੀਆ ਉਹਨੇ ਇਮਾਨਦਾਰੀ ਨਾਲ, ਉਸ ਅਫਸਰ ਨੇ ਇਮਾਨਦਾਰੀ ਦੇ ਨਾਲ ਉਹਨੇ ਉਹ ਸਾਰਾ ਰਿਪੋਰਟ ਜਿਹੜੀ ਤਿਆਰ ਕੀਤੀ ਸੀ, ਉਹਦੇ 'ਚ ਇਹਨਾਂ ਦੇ ਨਾਂ ਆਉਂਦੇ ਸੀ। ਉਹ ਕਿਸ ਸਾਜ਼ਿਸ਼ ਦੇ ਨਾਲ, ਕੀ ਜਾਲ ਵਿਛਾ ਕੇ ਜੀ ਉਹਨੂੰ ਬਿਲਕੁਲ ਖਾਰਜ ਕਰਾਇਆ, ਇਹ ਸਾਰੀ ਦੁਨੀਆ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਤੇ ਦੋਨੇ ਮਿਲੇ ਹੋਏ ਆ। ਇਹ ਜਿਹੜੀ 2017 ਦੀ ਸਰਕਾਰ ਬਣੀ ਹੈ, ਇਹ ਬੱਚਾ ਜਾਣਦਾ ਹੈ ਕਿ ਇਹਨੂੰ ਬਣਾਉਣ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ, ਕਿਉਂਕਿ ਇਹਨਾਂ ਨੂੰ ਇਹ ਪਤਾ ਸੀ ਵੀ ਜੇ ਆਪ ਆ ਗਈ ਤਾਂ ਅਸੀਂ ਅੰਦਰ ਜਾਵਾਂਗੇ। ਤੇ ਕੈਪਟਨ ਨਾਲ ਇਹਨਾਂ ਨੇ ਸਮਝੌਤਾ ਕਰਾਇਆ ਵੀ ਅਸੀਂ ਤੁਹਾਨੂੰ ਚੀਫ ਮਿਨਿਸਟਰ ਬਣਾ ਦਿਆਂਗੇ, ਸਾਨੂੰ ਬਚਾਈ ਰੱਖੀ। ਤੇ ਉਹ ਹੁਣ ਬਿਲਕੁਲ ਸਾਬਤ ਹੋ ਗਿਆ ਜੀ। ਹੁਣ ਦੁਨੀਆ ਦੇ ਸਾਹਮਣੇ ਬਿਲਕੁਲ ਇਹ ਸਾਬਤ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਆਪਸ ਵਿੱਚ ਮਿਲੇ ਹੋਏ। ਹੁਣ ਚਾਹੇ ਇਹਨੇ ਸਿੱਟ ਬਿਠਾਤੀ ਹੈ, ਠੀਕ ਹੈ, ਪਰ ਇਹ ਮੇਰੇ ਹਿਸਾਬ ਨਾਲ ਲੋਕਾਂ ਦੇ ਕਹਿਣ ਮੁਤਾਬਿਕ ਇਹ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਹੈ ਜੀ। ਇਹ ਸਿਰਫ ਦੇਖੋ, ਹੁਣ ਤੁਸੀਂ 6 ਮਹੀਨੇ ਦੇਤੇ ਹੈ ਤੇ 4 ਮਹੀਨਿਆਂ ਬਾਅਦ ਤਾਂ 5 ਮਹੀਨਿਆਂ ਬਾਅਦ ਤਾਂ ਕੋਡ ਆਫ ਕੰਡਕਟ ਲੱਗ ਜਾਊਗਾ, ਕੋਡ ਆਫ ਕੰਡਕਟ ਲੱਗ ਜਾਊਗਾ। ਉਦੋਂ ਤੱਕ ਇਹਨੂੰ ਰਿਪੋਰਟ ਨਹੀਂ ਦੇਣੀ, ਇਹਦਾ ਟਾਈਮ ਲੰਘ ਜੂ। ਚਲੋ ਆਏ ਗਿਆ। ਸੋ ਇਹ ਰਾਜਨੀਤਿਕ ਵਿਸ਼ਾ ਬਣ ਕੇ ਰਹਿ ਗਿਆ ਇਲੈਕਸ਼ਨਾਂ ਦੇ ਵਿੱਚ। ਇਹਨਾਂ ਵਿਸ਼ਿਆਂ ਦੇ ਉੱਪਰ ਹੁਣ ਤੱਕ 84 ਦੇ ਉੱਪਰ ਜਿਹੜੀਆਂ ਵੋਟਾਂ ਲਈਆਂ ਜਾ ਰਹੀਆਂ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੇਅਦਬੀ ਦਾ ਜਿਹੜਾ ਇਹ ਵਿਸ਼ਾ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹਨੂੰ ਵੀ ਇਲੈਕਸ਼ਨ ਵਾਸਤੇ ਹੁਣ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਰਤਿਆ ਜਾਣਾ। ਸੋ ਬੀਬੀ ਜੀ, ਇੱਕ ਤੁਸੀਂ ਗੱਲ ਕੀਤੀ ਆ ਵੀ ਸੰਵਿਧਾਨਕ ਤੌਰ 'ਤੇ ਅਕਾਲੀ ਦਲ ਦੇ ਵਿੱਚ ਜਿਹੜਾ ਸਿਸਟਮ ਸਹੀ ਨਹੀਂ ਸੀਗਾ। ਜੇ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਇੱਕ ਗਵਰਨਮੈਂਟ ਐਮਪਲੋਈ ਸੀ, ਜੱਜ ਸਾਹਿਬ ਜਿਹੜੀ ਆਪਣੀ ਸਰਵਿਸ ਕਰਦੇ ਸੀਗੇ, ਅਤੇ ਤੁਹਾਨੂੰ ਜਦੋਂ ਪੋਲੀਟਿਕਸ ਦੇ ਵਿੱਚ ਲਿਆਂਦਾ ਗਿਆ ਤਾਂ ਤੁਹਾਨੂੰ ਡਾਇਰੈਕਟ ਤੌਰ 'ਤੇ, ਸਿੱਧੇ ਤੌਰ 'ਤੇ ਤੁਹਾਡੇ ਨਾਲ ਕੰਟੈਕਟ ਕੀਤਾ ਜਾਂਦਾ, ਕੰਟੈਕਟ ਕਰਕੇ ਤੁਹਾਨੂੰ ਸਿੱਧਾ MP ਦਾ ਇਲੈਕਸ਼ਨ ਬਠਿੰਡੇ ਤੋਂ ਲੜਾਇਆ ਜਾਂਦਾ। ਕਿ ਉਦੋਂ ਇਹ ਗੱਲਾਂ ਸਹੀ ਨਹੀਂ ਸੀਗੀਆਂ ਕਿ ਤੁਹਾਨੂੰ ਸਿੱਧੇ ਤੌਰ 'ਤੇ ਲਿਆਉਣਾ? ਕੀ ਉਦੋਂ ਹਲਕੇ ਦੇ ਵਿੱਚ ਕੋਈ ਇੱਦਾਂ ਦਾ ਕੈਂਡੀਡੇਟ ਹੈ ਨਹੀਂ ਸੀ? ਗੁਰਪਾਲ ਜੀ, ਇਹ ਜਿਹੜਾ ਸਾਡਾ ਸਮਝੌਤਾ, ਸਾਡਾ ਫੈਸਲਾ ਹੋਇਆ ਸੀ, ਇਸ ਸਾਰਿਆਂ ਦਾ ਉਸ ਹਲਕੇ ਦੇ ਵਿੱਚ ਉਦੋਂ ਉਸ ਟਾਈਮ 'ਤੇ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਕੀਤਾ ਸੀ, ਕਿਉਂਕਿ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪ੍ਰਭਾਵ ਨਹੀਂ ਸੀ ਜੀ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੀ ਫੈਸਲੇ ਹੁੰਦੇ ਸੀ, ਹੁਣ ਉਹ ਹੀ ਫੈਸਲੇ ਕਰਦੇ ਸੀ ਜੀ। ਜਿੰਨੇ ਵੀ ਸੀਨੀਅਰ ਲੀਡਰ, ਚਾਹੇ ਉਹ ਭੁੰਦੜ ਸਾਹਿਬ ਸੀ ਜਾਂ ਮਲੂਕਾ ਸਾਹਿਬ ਸੀ ਜਾਂ ਉਸ ਟਾਈਮ ਦੇ ਹੋਰ ਲੀਡਰ ਸੀ, ਉਹਨਾਂ ਨਾਲ ਸਾਰਿਆਂ ਨਾਲ ਫੈਸਲਾ ਕਰਕੇ, ਮਨਪ੍ਰੀਤ ਬਾਦਲ ਸਾਹਿਬ ਸੀ, ਜਥੇਦਾਰ ਤੋਤਾ ਸਿੰਘ ਸੀ, ਇਹ ਸਾਰਿਆਂ ਨਾਲ ਫੈਸਲਾ ਕਰਕੇ ਫਿਰ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਉਸ ਹਲਕੇ ਦੇ ਵਿੱਚ ਬਹੁਤ ਛਵੀ ਸੀ, ਉਹਨਾਂ ਦਾ ਨਾਂ ਸੀ, ਪਾਰਟੀ ਨੂੰ ਵੀ ਇਹ ਪਤਾ ਸੀ, ਉਹਨਾਂ ਦੀ ਇਹ ਮਜਬੂਰੀ ਸੀ ਕਿ ਹੋਰ ਉੱਥੇ ਕੋਈ ਕੈਂਡੀਡੇਟ ਮੇਰੇ ਮੁਕਾਬਲੇ 'ਚ ਜਾਂ ਸਾਡੇ ਪਰਿਵਾਰ ਦੀ ਜਿੰਨੀ ਪਾਰਟੀ ਨੂੰ ਦੇਣ ਹੈ, ਕੁਰਬਾਨੀ ਹੈ, ਜਿੰਨਾ ਲੰਬਾ ਸਮਾਂ ਮੇਰੇ ਫਾਦਰ ਸਾਹਿਬ ਨੇ ਪਾਰਟੀ ਦੇ ਵਿੱਚ ਰਿਹਾ, ਉਸ ਸਮੇਂ ਵਿਰੋਧ ਤਾਂ ਹੋਇਆ ਹੋਊਗਾ ਨਾ, ਵਿਰੋਧ ਤਾਂ ਹੋਏ ਹੋਣਾ, ਕਿਉਂਕਿ ਜਿਹੜੇ ਕੈਂਡੀਡੇਟ ਆਪਣੇ ਆਪ ਨੂੰ ਕੈਂਡੀਡੇਟ ਦਾ ਹੱਕਦਾਰ ਸਮਝਦੇ ਸੀ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਬੀਬੀ ਪਰਮਜੀਤ ਕੌਰ ਗੁਲਸ਼ਨ ਤੋਂ ਬਿਨਾਂ ਅਸੀਂ ਉਸ ਹਲਕੇ ਦੇ ਵਿੱਚੋਂ ਨੋਮੀਨੇਟ ਹੋ ਸਕਦੇ ਸੀ, ਉਹਨਾਂ ਦਾ ਵਿਰੋਧ ਤਾਂ ਹੋਇਆ ਹੋ। ਨਹੀਂ, ਇਹ ਕਿਉਂਕਿ ਫੈਸਲਾ ਸੀ ਜਿਹੜਾ
ਉਹ ਸਾਰੇ ਲੀਡਰਾਂ ਦਾ, ਇਕੱਠਿਆਂ ਦਾ, ਜਿੰਨੇ ਵੀ ਮੋਤਬਾਰ ਬਠਿੰਡੇ ਦੇ ਲੀਡਰ ਸੀ, ਇਹ ਸਭ ਦਾ ਸਾਂਝਾ ਫੈਸਲਾ ਸੀ। ਇਸ ਕਰਕੇ ਮੈਂ ਸਮਝਦੀ ਹਾਂ ਕਿ ਕੋਈ ਵਿਰੋਧ ਨਹੀਂ ਹੋਇਆ, ਔਰ ਲੋਕ ਵੀ ਇਹ ਮਹਿਸੂਸ ਕਰਦੇ ਸੀ ਕਿ ਇਸ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਹਲਕੇ ਦੇ ਵਿੱਚ ਇਹਨਾਂ ਦੀ ਪਕੜ ਹੈ। ਫਾਦਰ ਸਾਹਿਬ ਨੇ ਪਾਰਟੀ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ। ਮੈਂ ਇਹ ਕਹਿ ਸਕਦੀ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਗੁਲਸ਼ਨ ਸਾਹਿਬ ਜੇਲ੍ਹ 'ਚ ਗਏ ਸੀ, 9 ਸਾਲ ਦੇ ਸੀ ਜੀ ਜਦੋਂ ਜੇਲ੍ਹ 'ਚ ਚਲੇ ਗਏ ਸੀ। ਔਰ ਮੇਰਾ ਖਿਆਲ, ਜੇ ਮੈਂ ਗਲਤ ਨਹੀਂ ਤਾਂ ਬਾਦਲ ਸਾਹਿਬ ਤੋਂ ਵੱਧ ਜੇਲ੍ਹਾਂ ਗੁਲਸ਼ਨ ਸਾਹਿਬ ਨੇ ਕੱਟੀਆਂ ਹੋਈਆਂ ਜੀ। ਸੋ ਇਸ ਕਰਕੇ ਹਲਕੇ ਦੇ ਵਿੱਚ, ਕਿਉਂਕਿ ਗੁਲਸ਼ਨ ਸਾਹਿਬ ਦਾ ਨਾਮ ਹੋਣ ਕਾਰਨ ਕਰਕੇ ਕੋਈ ਵਿਰੋਧ ਤਾਂ, ਇੱਕ ਸਾਂਝਾ ਫੈਸਲਾ ਸੀ, ਇਸ ਕਰਕੇ ਨਹੀਂ ਕੋਈ ਮੇਰਾ ਵਿਰੋਧ ਹੋਇਆ। ਔਰ ਬੜੇ 70,000 ਦੇ ਮਾਰਜਨ 'ਤੇ ਮੈਨੂੰ ਜਿਹੜਾ ਉਦੋਂ ਇਸ ਹਲਕੇ ਨੇ ਮੈਨੂੰ ਮਾਣ ਦਿੱਤਾ ਸੀ, ਸਤਿਕਾਰ ਦਿੱਤਾ ਜੀ। ਤੁਹਾਡਾ ਨਿੱਜੀ ਤਜਰਬਾ ਕਿਵੇਂ ਰਿਹਾ ਰਾਜਨੀਤਿਕ ਤੌਰ 'ਤੇ? ਤੁਸੀਂ ਹੁਣ ਇੱਕ ਵਾਰ ਜਿਹੜਾ ਪੂਰੀ ਤਰ੍ਹਾਂ ਨਾਲ, ਚਾਹੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹਦੇ ਵਿੱਚ ਵਿਚਰ ਰਹੇ ਹੋ, ਪਰ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਰਹਿ ਕੇ ਜੋ ਤੁਸੀਂ ਕੰਮ ਕੀਤਾ, ਉਹਦਾ ਤੁਹਾਡਾ ਨਿੱਜੀ ਤਜਰਬਾ, ਕਿਉਂਕਿ ਦਰਸ਼ਕਾਂ ਨੂੰ ਥੋੜ੍ਹਾ ਪਤਾ ਲੱਗ ਸਕੇ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਡੀ ਛਵੀ ਹੈ ਜਿਹੜੀ ਉਹ ਸਾਫ਼ ਰਹੀ ਹੈ, ਤੁਹਾਡੇ 'ਤੇ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਐਲੀਗੇਸ਼ਨ ਹੈ ਜਿਹੜਾ ਉਹ ਨਹੀਂ ਲੱਗਿਆ, ਸਾਫ਼ ਸੁਥਰੇ ਰਾਜਨੀਤਿਕ ਆਗੂ ਤੁਹਾਨੂੰ ਮੰਨਿਆ ਜਾਂਦਾ, ਅਤੇ ਕੀ ਤਜਰਬਾ ਤੁਹਾਡਾ ਕੀ ਕਹਿੰਦਾ, ਤੁਹਾਡਾ ਜਿਹੜਾ ਐਕਸਪੀਰੀਅੰਸ ਕੀ ਕਹਿੰਦਾ? ਗੁਰੂਪਾਲ ਜੀ, ਦੇਖੋ, ਜਦੋਂ ਮੈਂ ਸਿਆਸਤ 'ਚ ਨੌਕਰੀ ਮੈਥੋਂ ਮਤਲਬ ਛੁਡਾਈ ਸੀ, ਕਹਿ ਸਕਦੀ ਹਾਂ ਮੈਂ ਜੀ, ਕਿਉਂਕਿ ਕੈਂਡੀਡੇਟ ਬਣਾਉਣ ਕਰਕੇ ਫਿਰ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੀ, ਮੈਂ 4 ਸਾਲ ਪਹਿਲਾਂ ਨੌਕਰੀ ਛੱਡੀ ਹੈ ਜੀ। ਇੱਥੇ ਮੈਂ ਮੋਹਾਲੀ 3V1 ਦੇ ਵਿੱਚ ਪ੍ਰਿੰਸੀਪਲ ਲੱਗੀ ਹੋਈ ਸੀ ਜੀ। ਪਾਰਟੀ ਦਾ ਹੁਕਮ, ਪਰਿਵਾਰ ਨੇ ਵੀ ਚਲੋ ਇਹੀ ਕਿਹਾ ਕਿ ਕਿਉਂਕਿ ਪਰਿਵਾਰ ਦਾ ਨਾਂ ਹੈ ਅਤੇ ਹੌਲੀ ਹੌਲੀ ਇਹ ਨਹੀਂ ਤਾਂ ਫਿਰ ਜਿਹੜਾ ਹੈ ਉਹ ਖਤਮ ਹੋ ਜਾਊਗਾ, ਵੀ ਤੁਸੀਂ ਜ਼ਰੂਰ ਇਸ ਪਾਸੇ ਜਾਓ ਜੀ। ਜਿਹੜਾ ਮੈਂ ਮਕਸਦ ਲੈ ਕੇ ਗਈ ਸੀ, ਮੇਰਾ ਇੱਕ ਤਾਂ ਮਕਸਦ ਇਹ ਸੀ ਕਿ ਮੈਂ ਆਪਣੇ ਪਿਤਾ ਦਾ ਨਾਂ ਹੈ ਜਿਹੜਾ ਉਹ ਕਾਇਮ ਰੱਖਣਾ ਜੀ। ਵੱਡਾ ਦੂਜਾ, ਇਹ ਤੋਂ ਵੀ ਵੱਡਾ ਜਿਹੜਾ ਮੇਰਾ ਮਕਸਦ ਸੀ, ਉਹ ਸੀ ਮੇਰਾ ਸੇਵਾ ਜੀ, ਕਿਉਂਕਿ ਮੇਰੇ ਪਿਤਾ ਜੀ ਨੇ ਵੀ ਸੇਵਾ ਕੀਤੀ ਹੈ ਪਾਰਟੀ ਦੀ। ਤੁਸੀਂ ਜਾਣਦੇ ਆ, ਉਹਨਾਂ ਦੇ ਤੇ ਕਿਸੇ ਕਿਸਮ ਦਾ ਕੋਈ ਦਾਗ, ਕਿਸੇ ਕਿਸਮ ਦਾ ਕੋਈ ਧੱਬਾ ਨਹੀਂ ਸੀ, ਕੋਈ ਮਿਹਣਾ ਨਹੀਂ ਸੀ ਉਹਨਾਂ ਨੂੰ। ਇਸ ਕਰਕੇ ਮੈਂ 30 ਸਾਲ ਸਿੱਖਿਆ ਦੇ ਖੇਤਰ 'ਚ ਨੌਕਰੀ ਕੀਤੀ ਹੈ ਜੀ। ਕੋਈ ਵੀ ਮੇਰੇ ਕਿੰਤੂ ਪ੍ਰੰਤੂ, ਕੋਈ ਮੇਰੀ ਸਰਵਿਸ ਬੁੱਕ ਦੇ ਵਿੱਚ ਕਿਸੇ ਕਿਸਮ ਦਾ ਕੋਈ ਜੀ ਐਂਟਰੀ ਗਲਤ, ਮਤਲਬ ਕਹਿ ਸਕਦੇ ਹਾਂ ਵੀ ਕੋਈ ਐਸੀ ਨਹੀਂ, ਸਾਫ਼ ਸੁਥਰੀ ਨੌਕਰੀ ਜੀ। ਇਹੀ ਮਕਸਦ ਲੈ ਕੇ ਮੈਂ ਰਾਜਨੀਤੀ ਦੇ ਵਿੱਚ ਗਈ ਸੀ ਕਿ ਮੈਂ ਬਿਲਕੁਲ ਸਾਫ਼ ਸੁਥਰੀ ਔਰ ਇੱਕ ਸੇਵਾਦਾਰ ਦੀ ਤਰ੍ਹਾਂ ਰਾਜਨੀਤੀ ਕਰਨੀ ਹੈ, ਔਰ ਮੈਂ ਕੀਤੀ ਵੀ ਹੈ। ਤੁਸੀਂ ਵੀ ਆਪਣੇ ਜ਼ਬਾਨ ਤੋਂ ਵੀ ਕਹਿ ਰਹੇ ਹੈ ਬਿਲਕੁਲ ਬਿਲਕੁਲ ਕਿ ਮੈਂ ਦਿਨ ਰਾਤ ਕਰਕੇ, ਚਾਹੇ ਉਹ ਮੈਨੂੰ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆ, ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਕਾਇਮ ਕੀਤੀ, ਚਾਹੇ ਮੈਂ ਆਪਣੇ ਹਲਕੇ ਦੀ, ਮੈਨੂੰ ਪਹਿਲਾਂ ਬਠਿੰਡੇ ਦੀ ਸੇਵਾ ਦਿੱਤੀ, ਫਿਰ ਮੈਂ ਫਰੀਦਕੋਟ ਗਈ, ਜਿੰਨੇ ਫੰਡ ਮਿਲਦੇ ਸੀ ਮੈਂ ਸਾਰੇ ਫੰਡ, ਇੱਕ ਨਵਾਂ ਪੈਸਾ ਬਲਕਿ ਰਾਜ ਸਭਾ ਦੇ ਮੈਂਬਰਾਂ ਤੋਂ ਵੀ ਲੈ ਕੇ ਮੈਂ ਉੱਥੇ ਵੰਡਿਆ ਜੀ। ਲੋਕਾਂ ਨਾਲ ਦਿਨ ਰਾਤ ਮੇਰਾ ਰਾਬਤਾ ਰਹਿੰਦਾ ਸੀ, ਦਿਨ ਰਾਤ। ਪਰ ਮੈਂ ਹੁਣ ਮਹਿਸੂਸ ਕਰ ਰਹੀ ਹਾਂ ਕਿ ਜਿਹੜੀ ਉਸ ਟਾਈਮ ਦੀ, ਚਾਹੇ ਮਾਸਟਰ ਤਾਰਾ ਸਿੰਘ ਦੇ ਟਾਈਮ ਦੀ ਸੀ, ਚਾਹੇ ਤਲਵੰਡੀ ਸਾਹਿਬ ਦੇ ਵੇਲੇ ਸੀ, ਸਾਡੇ ਪਿਤਾ ਜੀ ਦੇ ਟਾਈਮ ਦੀ ਸੀ, ਜਾਂ ਟੌੜਾ ਸਾਹਿਬ ਦੇ ਸਮੇਂ ਦੀ ਸਿਆਸਤ ਸੀ, ਉਹ ਸਿਆਸਤ ਬੜੀ ਸਾਫ਼ ਸੁਥਰੀ ਹੁੰਦੀ ਸੀ। ਉਹ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ, ਇੱਕ ਸੇਵਾ ਦੇ ਤੌਰ 'ਤੇ ਕੀਤੀ ਜਾਂਦੀ ਸੀ। ਪਰ ਜਿਹੜੀ ਹੁਣ ਦੀ ਮੌਜੂਦਾ ਸਿਆਸਤ ਹੈ, ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਜੀ, ਪਰ ਮੈਂ ਕਹਿ ਸਕਦੀ ਹਾਂ ਕਿ 90% ਜੀ, 10% ਜਾਂ 5% ਇਹੋ ਜਿਹੇ ਲੋਕ ਆ ਜਿਹੜੇ ਰਾਜਨੀਤੀ ਨੂੰ ਸੇਵਾ ਸਮਝ ਕੇ ਕਰ ਰਹੇ ਆ। ਪਰ ਜਿਹੜੇ 90% ਲੋਕ ਹੈ, ਉਹ ਵਪਾਰ ਦੇ ਤੌਰ 'ਤੇ ਜਿਹੜੀ ਰਾਜਨੀਤੀ ਨੂੰ ਲੈ ਰਹੇ ਆ। ਉਹਨਾਂ ਵਾਸਤੇ ਇਹ ਵਪਾਰਕ ਦਾ, ਜਦੋਂ ਜਿਹੜਾ ਰਾਜਾ ਹੈ ਉਹ ਵਪਾਰੀ ਬਣ ਜਾਂਦਾ ਤਾਂ ਫਿਰ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਉਹ ਭਿਖਾਰੀ ਬਣ ਜਾਂਦੇ ਆ। ਹੁਣ ਸਾਡੇ ਪੰਜਾਬ ਦਾ ਇਹੀ ਹਾਲ ਹੋਇਆ ਹੈ, ਕਿਉਂਕਿ ਸਾਡੇ ਜਿਹੜੇ ਰਾਜੇ ਹੈ ਉਹ ਵਪਾਰੀ ਬਣ ਗਏ। ਇਸ ਕਰਕੇ ਸਾਡੇ ਦੇਖੋ ਹੁਣ ਪੰਜਾਬ ਦੇ ਵਿੱਚ ਅਨਐਮਪਲੋਇਮੈਂਟ, ਇੰਨਾ ਕਰਜ਼ਾ ਚੜ੍ਹਿਆ ਹੋਇਆ, ਪਾਣੀ ਥੱਲੇ ਜਾ ਰਿਹਾ ਹੈ, ਮੁਲਾਜ਼ਮ ਪਰੇਸ਼ਾਨ ਹੈ, ਉਹਨਾਂ ਨੂੰ ਕਈਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਪੈਨਸ਼ਨਾਂ ਨਹੀਂ ਮਿਲ ਰਹੀਆਂ, ਮਤਲਬ ਕੋਈ ਪੱਖ ਲੈ ਲਓ, ਕੋਈ ਪੱਖ ਤੋਂ ਸਾਨੂੰ ਕੋਈ ਸੁੱਖ ਦਾ ਸਾਹ ਨਹੀਂ ਆ ਰਿਹਾ ਕਿ ਇਸ ਪਾਸੇ
ਪੰਜਾਬ ਹੈ ਜਿਹੜਾ ਉਹ ਬਹੁਤ ਤਰੱਕੀ ਕਰ ਰਿਹਾ ਹੈ। ਜੀ ਇੰਡਸਟਰੀ ਸੀ ਜਿਹੜੀ ਥੋੜੀ ਮੋਟੀ ਸੀ ਉਹ ਵੀ ਬਾਹਰ ਚਲੀ ਗਈ, ਕਿਉਂਕਿ ਜੇ ਸੇਵਾ ਦੇ ਰੂਪ ਦੇ ਵਿੱਚ ਅਸੀਂ ਕੰਮ ਕਰਦੇ ਹੁੰਦੇ। ਨਹੀਂ, ਅਕਾਲੀ ਦਲ ਵੱਲੋਂ ਕਿਹਾ ਤਾਂ ਜਾਂਦਾ ਹੈ ਵੀ ਅਸੀਂ ਰਾਜ ਨਹੀਂ ਕਰਦੇ, ਅਸੀਂ ਸੇਵਾ ਹੀ ਕਰਦੇ। ਉਹ ਕਹਿਣ ਦੀਆਂ ਗੱਲਾਂ ਹੈ। ਜੇ ਉਹ ਸੇਵਾ ਕਰਦੇ ਹੁੰਦੇ ਤਾਂ ਉਹ ਸੇਵਾ ਦਾ ਮੌਕਾ ਹੋਰਨਾਂ ਨੂੰ ਵੀ ਦਿੰਦੇ, ਇਕੱਲੇ ਪਰਿਵਾਰ ਨੂੰ ਨਹੀਂ ਸੇਵਾ ਦਾ ਮੌਕਾ ਦਿੰਦੇ। ਉਹ ਇਕੱਲੇ ਪਰਿਵਾਰ ਨੂੰ ਹੀ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ, ਹੋਰ ਕਿਸੇ ਨੂੰ ਨਹੀਂ ਦਿੱਤਾ। ਮਤਲਬ ਪਰਿਵਾਰ ਦੀ ਸੇਵਾ ਹੀ ਤੁਸੀਂ ਪਰਿਵਾਰ ਦੀ ਸੇਵਾ ਕੀਤੀ ਹੈ, ਉਹਨਾਂ ਨੇ ਪੰਜਾਬ ਦੀ ਸੇਵਾ ਨਹੀਂ ਕੀਤੀ। ਇਸ ਕਰਕੇ ਇਹ ਜਿਹੜਾ ਉਹਨਾਂ ਦਾ ਇੱਕ ਨਾਅਰਾ ਹੀ ਸੀ, ਸਿਰਫ ਅਸਲੀਅਤ ਦੇ ਵਿੱਚ ਸਿਰਫ ਪਰਿਵਾਰ ਦੀ ਸੇਵਾ ਹੀ ਸੀ। ਸੋ ਇਹ ਸਨ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ, ਜੋ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਵਿਚਰ ਰਹੇ ਆ, ਉਹਦੇ ਵਿੱਚ ਕੰਮ ਕਰ ਰਹੇ ਆ। ਉਹਨਾਂ ਨੇ ਦੱਸਿਆ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਖਾਮੀਆਂ ਉਹਨਾਂ ਨੇ ਦੇਖੀਆਂ, ਉਹ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਕੀ ਜਿਹੜੀ ਇਹਦੇ ਵਿੱਚ ਨਾਕਾਮੀਆਂ ਸੀ ਜਿਹੜੀਆਂ ਉਹਨਾਂ ਦਾ ਖੁਲਾਸੇ ਵੀ ਕੀਤੇ, ਉਹਨਾਂ ਬਾਰੇ ਦੱਸਿਆ ਵੀ ਹੈ। ਸੋ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਇਹ ਗੱਲਾਂ ਜਾਣਗੀਆਂ, ਤੁਸੀਂ ਇਸ 'ਤੇ ਕਮੈਂਟ ਜ਼ਰੂਰ ਕਰਿਓ, ਆਪਣੇ ਵਿਚਾਰ ਜ਼ਰੂਰ ਦੱਸਿਓ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਹੀ ਵਿਚਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।